ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 559 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ਰਮਾ ਜੀ, ਜੇਕਰ ਪਹਿਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ ਐਡਵੋਕੇਟ ਜਨਰਲ ਦੇ ਅਸਤੀਫੇ ਦੀ। ਨਵੇਂ ਐਡਵੋਕੇਟ ਸਾਹਿਬ ਆ ਗਏ ਨੇ, ਜੁਆਇਨ ਕਰ ਲੈਣਾ, ਪਰ ਪਿਛਲੀ ਜਿਹੜੀ ਅਸਤੀਫੇ ਪਿਛਲੀ ਖੇਡ ਆ ਉਹ ਕੀ ਹੈ? ਚਰਚਾਵਾਂ ਬਹੁਤ ਸਾਰੀਆਂ ਗਰਮ। ਬਿਲਕੁਲ ਪ੍ਰਵੀਨ ਜੀ, ਜੇਕਰ ਆਪਾਂ ਦੇਖੀਏ ਤਾਂ ਇਹਦੇ ਵਿੱਚ 3-4 ਪੜਾਅ ਨੇ ਇਸ ਘਟਨਾਕ੍ਰਮ ਦੇ ਪਿੱਛੇ। ਇੱਕ ਤਾਂ ਹੈਗਾ ਕਿ ਅਨਮੋਲ ਰਤਨ ਸਿੱਧੂ ਹੋਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਡੇ ਵਕੀਲ ਰਹੇ ਨੇ, ਲਗਾਤਾਰ ਪ੍ਰਧਾਨ ਬਣਦੇ ਰਹੇ ਨੇ ਬਾਰ ਐਸੋਸੀਏਸ਼ਨ ਦੇ। ਉਹਨਾਂ ਨੂੰ ਸਰਕਾਰ ਬੜੇ ਚਾਅ ਨਾਲ ਲੈ ਕੇ ਆਈ, ਉਹਨਾਂ ਨੇ ਬੜੇ ਚਾਅ ਨਾਲ ਇਹ ਅਹੁਦਾ ਸੰਭਾਲਿਆ, ਪਰ ਉਹ ਕੰਮ ਵੀ ਕਰ ਰਹੇ ਸੀਗੇ। ਪਰ ਉਹਦੇ ਵਿੱਚ ਅਚਾਨਕ ਕੀ ਕਾਰਨ ਆਇਆ ਕਿ ਉਹਨਾਂ ਨੂੰ 19 ਜੁਲਾਈ ਨੂੰ ਅਸਤੀਫਾ ਦੇਣਾ ਪਿਆ ਤੇ ਗੱਲ ਜਾ ਕੇ 26 ਤਰੀਕ ਨੂੰ ਸਾਹਮਣੇ ਆਉਂਦੀ ਆ। ਮਤਲਬ ਹਫ਼ਤਾ ਪਰ ਲਗਭਗ ਗੱਲ ਅੰਦਰ ਦਬੀ ਵੀ ਰਹਿੰਦੀ ਆ। ਇਹਦੇ ਪਿੱਛੇ ਵੀ ਕੀ ਆ? ਕਿਉਂਕਿ ਇਹਦਾ ਮਤਲਬ ਉਹਨਾਂ ਨੇ ਖੁਦ ਵੀ ਅਸਤੀਫਾ ਦੇਣ ਤੋਂ ਬਾਅਦ ਬਾਹਰ ਅਜੇ ਜਨਤਕ ਨਹੀਂ ਕੀਤੀ ਕਿ ਇੰਤਜ਼ਾਰ ਸੀ ਕੋਈ ਕਿ ਮਨਾ ਲਿਆ ਜਾਵੇ, ਸਮਝਾ ਲਿਆ ਜਾਵੇ। ਸੋ ਇੱਕ ਇਹ ਪੜਾਅ ਵੀ ਹੈਗਾ। ਦੂਸਰਾ ਪੜਾਅ ਹੈਗਾ ਇਹਦੇ ਪਿੱਛੇ ਖੇਡ ਕੀ ਆ, ਕਾਰਨ ਕੀ ਆ? ਇਹ ਕਾਰਨ ਲੋਕ ਜਾਣਨਾ ਚਾਹੁੰਦੇ ਨੇ। ਕੱਲ ਦਾ ਇੱਕ ਕਾਰਨ ਬਹੁਤ ਚੱਲ ਰਿਹਾ ਮੀਡੀਆ ਦੀਆਂ ਚਰਚਾਵਾਂ ਵਿੱਚ, ਉਹ ਹੈਗਾ ਜਿਹੜੇ ਲਾਅ ਅਫਸਰ ਲਾਉਣੇ ਸੀਗੇ ਨਾਲ ਆਪਣੇ ਦਫ਼ਤਰ ਦੇ ਵਿੱਚ, ਉਹਨਾਂ ਨੂੰ ਲੈ ਕੇ। ਪਰ ਇੱਕ ਹੋਰ ਵੱਡਾ ਕਾਰਨ ਹੈ ਜਿਹਦੀ ਆਪਾਂ ਚਰਚਾ ਕਰਾਂਗੇ ਕਿ ਕੀ ਉਹ ਕਾਰਨ ਤਾਂ ਨਹੀਂ ਬਣਿਆ। ਫਿਰ ਹੁਣ ਜਿਹੜੇ ਨਵੇਂ ਲਾਏ ਉਹਨਾਂ ਦੀ ਪੜਾਅਦਾਰ ਚਰਚਾ ਕਰਾਂਗੇ ਕਿ ਭਾਈ ਜਿਹੜੇ ਨਵੇਂ ਲਾਏ ਨੇ ਉਹ ਆਉਂਦੇ ਹੀ ਵਿਵਾਦ 'ਚ ਬਣ ਗਏ, ਅਜੇ ਤੱਕ ਕੁਰਸੀ ਤੇ ਬੈਠੇ ਨਹੀਂ। ਉਹਨਾਂ ਦੇ ਵਿਵਾਦ ਦੀ ਲਿਸਟ ਖਾਸੀ ਲੰਬੀ ਆ। ਸੋ ਜੇਕਰ ਮੈਂ ਗੱਲ ਅਨਮੋਲ ਰਤਨ ਸਿੱਧੂ ਹੋਰਾਂ ਤੋਂ ਸ਼ੁਰੂ ਕਰਾਂ ਤਾਂ ਇਹ ਉਸ ਦਿਨ ਜ਼ਿਆਦਾ ਚਰਚਾ 'ਚ ਆਏ ਜਦੋਂ ਸ਼ਤਾਬਦੀ 'ਚ ਵਾਪਸ ਆ ਰਹੇ ਸੀ। ਜਿਹੜਾ ਹਾਲ ਹੀ 'ਚ ਲਾਹੌਰ ਬਿਸ਼ਨੋਈ ਉਹਦੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਤਰੀਕ ਭੁਗਤ ਕੇ, ਉਹਦਾ ਮਾਮਲਾ ਭੁਗਤ ਕੇ ਉਹ ਦਿੱਲੀ ਤੋਂ ਪਰਤ ਰਹੇ ਸੀ ਤੇ ਕਹਿੰਦੇ ਜੀ ਸ਼ਤਾਬਦੀ ਤੇ ਪਥਰਾ ਹੋ ਗਿਆ, ਪੰਜਾਬ ਦੇ ਐਡਵੋਕੇਟ ਜਨਰਲ ਦੇ ਉੱਤੇ ਹਮਲਾ ਹੋ ਗਿਆ। ਪਰ ਉਹ ਹੁਣ ਇਹ ਵੀ ਕਿਹਾ ਜਾਂਦਾ ਕਿ ਉਹ ਇੱਕ ਰੂਟੀਨ ਆ, ਉੱਥੇ ਕਈ ਵਾਰ ਸ਼ਰਾਰਤੀ ਬੱਚੇ ਆ ਜਾਂ ਕੋਈ ਤਰ੍ਹਾਂ ਵੱਲੋਂ ਉੱਥੇ ਪਥਰਾ ਹੋ ਜਾਂਦਾ। ਸੋ ਇਹ ਸਬੱਬ ਬਣ ਗਿਆ ਜਾਂ ਉਹ ਹੈ, ਇਹ ਜਾਂਚ ਦਾ ਵਿਸ਼ਾ। ਪਰ ਲੋਕਾਂ ਲਈ ਤਾਂ ਇਹ ਹੈ ਕਿ ਆ ਭਾਈ ਪੰਜਾਬ ਸਰਕਾਰ ਦੇ ਪੱਥਰ ਕਿਉਂ ਵੱਜ ਰਹੇ ਨੇ, ਲਗਾਤਾਰ ਇਹਨਾਂ ਦੇ ਅਫਸਰ ਕਿਉਂ ਅਸਤੀਫੇ ਲਪੇਟ ਕੇ ਪੱਥਰਾਂ 'ਚ ਸਿੱਟ ਕੇ ਭੱਜ ਰਹੇ ਨੇ? ਇਹ ਵੱਡਾ ਸਵਾਲ ਬਣ ਗਿਆ ਕਿ ਲਗਾਤਾਰ ਅਸਤੀਫਿਆਂ ਦੀ ਲੜੀ ਲੰਬੀ ਹੁੰਦੀ ਜਾ ਰਹੀ ਆ। ਸੋ ਇਸ ਮਾਮਲੇ ਤੇ ਜਦੋਂ ਹੁਣ ਦੇਖਦੇ ਹਾਂ ਅਸੀਂ ਤਾਂ ਇਸ ਇੱਕ ਵੱਡੀ ਘਟਨਾਕ੍ਰਮ ਸਾਹਮਣੇ ਆਉਂਦੀ ਆ ਕਿ ਜਦੋਂ ਐਡਵੋਕੇਟ ਜਨਰਲ ਹੋਰਾਂ ਨੇ ਆਪਣੇ ਲਾਅ ਅਫਸਰ ਨਿਯੁਕਤ ਕਰਨ ਦੀ ਕਵਾਇਦ ਸ਼ੁਰੂ ਕੀਤੀ, ਉਸ ਸਮੇਂ ਸਰਕਾਰ ਨੇ ਕਿਹਾ ਕਿ ਨਹੀਂ ਜੀ, ਸਾਡੇ ਆਹ ਬੰਦੇ ਵੀ ਤੁਸੀਂ ਐਡਜਸਟ ਕਰਨੇ ਨੇ। ਫਿਰ ਉੱਥੇ ਕੈਟਾਗਰੀ ਵਾਈਜ਼ ਵੀ ਮਾਮਲਾ ਉੱਠਿਆ ਤੇ ਇਹ ਕਹਿੰਦੇ ਨਹੀਂ ਜੀ, ਮੈਂ ਸਿਰਫ ਵਕੀਲ ਦੀ ਮਹਾਰਤ ਦੇ ਹਿਸਾਬ ਨਾਲ ਬੰਦੇ ਰੱਖਣੇ ਨੇ। ਹੁਣ ਉਹ ਸਰਕਾਰ ਵਾਲੇ ਪਾਸਿਓਂ ਚਰਚਾ ਆ ਰਹੀ ਹੈ ਕਿ ਸਰਕਾਰ ਕੁਝ ਆਪਣੇ ਵਕੀਲਾਂ ਨੂੰ ਰਖਾਉਣਾ ਚਾਹੁੰਦੀ ਸੀ ਤੇ ਅਨਮੋਲ ਰਤਨ ਸਿੱਧੂ ਹੋਰੀ ਆਪਣੇ ਵਕੀਲਾਂ ਨੂੰ ਰੱਖਣਾ ਚਾਹੁੰਦੇ ਸੀ। ਕਹਿੰਦੇ ਇਹ ਅੰਦਰ ਟਕਰਾਅ ਦਾ ਕਾਰਨ ਬਣਿਆ। ਫਿਰ ਇਹ ਵੀ ਚਰਚਾ ਆਈ ਕਿ ਇੱਕ ਵੱਡੇ ਅਫਸਰ ਨਾਲ ਟਕਰਾਅ ਹੋ ਗਿਆ। ਫਿਰ ਕਹਿੰਦੇ ਕਿ ਇੱਕ ਵੱਡੇ ਲੀਡਰ ਨਾਲ ਤਕਰਾਰ ਹੋਈ, ਉਹ ਲੀਡਰ ਦਿੱਲੀ ਦਾ ਦੱਸਿਆ ਜਾਂਦਾ। ਕਿ ਆਹ 2-3 ਕਾਰਨ ਅੰਦਰ ਕਾਫੀ ਧੁਖਦੇ ਰਹੇ। ਪਰ ਸਵਾਲ ਜਿਹੜਾ ਇੱਥੇ ਖੜਾ ਹੁੰਦਾ ਕਿ ਕੀ ਲਾਅ ਅਫਸਰਾਂ ਵਾਲਾ ਮਾਮਲਾ ਕਾਰਨ ਬਣਿਆ ਜਾਂ ਤਕਰਾਰ ਕਾਰਨ ਬਣਿਆ? ਇੱਕ ਹੋਰ ਅਹਿਮ ਕਾਰਨ ਹੈ ਜਿਹਦੇ ਵੱਲ ਅਜੇ ਸ਼ਾਇਦ ਕਿਸੇ ਦਾ ਧਿਆਨ ਨਹੀਂ ਗਿਆ। 19 ਜੁਲਾਈ ਨੂੰ ਅਸਤੀਫਾ ਦਿੰਦੇ ਨੇ ਅਨਮੋਲ ਰਤਨ ਸਿੱਧੂ। 19 ਜੁਲਾਈ ਇਹ ਉਹ ਤਰੀਕ ਹੈ ਜੀ ਜਿਸ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਕੇਸ ਦੀ ਸੁਣਵਾਈ ਸੀ। ਔਰ ਉਸ ਕੇਸ ਦੇ ਵਿੱਚ ਇਹਨਾਂ ਦੀ ਟੀਮ ਵੱਲੋਂ, ਅਨਮੋਲ ਰਤਨ ਸਿੱਧੂ ਦੇ ਦਫ਼ਤਰ ਵੱਲੋਂ, ਪੰਜਾਬ ਦੇ ਐਡਵੋਕੇਟ ਜਨਰਲ ਦੀ ਟੀਮ ਵੱਲੋਂ ਇਹ ਮਾਮਲਾ ਰੱਖਿਆ ਗਿਆ ਕਿ ਅਸੀਂ 5 ਵਾਰ
5 ਵਾਰ ਮਨਜ਼ੂਰੀ ਦੇ ਕੇ ਭੇਜ ਚੁੱਕੇ ਆ ਕਿ ਜੀ ਉਹਦੀ ਰਿਹਾਈ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਨੇ ਕਹਿੰਦੇ 5 ਵਾਰ, ਪਰ ਇਹ ਕਹਿੰਦੇ ਫਾਈਲ ਜੀ ਦਿੱਲੀ ਸਰਕਾਰ ਕੋਲ ਪੈਂਡਿੰਗ ਹੈ, ਅਰਵਿੰਦ ਕੇਜਰੀਵਾਲ ਦੀ ਸਰਕਾਰ ਕੋਲ ਪੈਂਡਿੰਗ ਹੈ, ਇਸ ਲਈ ਰਿਹਾਈ ਨਹੀਂ ਹੋ ਪਾ ਰਹੀ। ਸੋ ਕਾਨੂੰਨੀ ਤੌਰ ਤੇ ਅਦਾਲਤ ਦੇ ਵਿੱਚ ਇਹ ਪੱਖ ਰੱਖਣ ਤੋਂ ਬਾਅਦ ਕੀ ਇਹ ਕਾਰਨ ਬਣਿਆ ਕਿ ਉਸੇ ਦਿਨ ਦਿੱਲੀ ਤੋਂ ਕੋਈ ਫਰਮਾਨ ਆਇਆ, ਦਿੱਲੀ ਤੋਂ ਕੋਈ ਝਾੜਾਂ ਪਈਆਂ, ਦਿੱਲੀ ਤੋਂ ਕੋਈ ਤੂੰ ਮਹਿਮਾ ਹੋਈ? ਇਹ ਜਾਂਚ ਦਾ ਵਿਸ਼ਾ ਕਿ ਇਹ ਤਾਂ ਨਹੀਂ ਵੱਡਾ ਕਾਰਨ, ਕਿਉਂਕਿ ਇਹਦੇ ਵਿੱਚ ਇਸ ਮਾਮਲੇ 'ਚ ਸਿੱਧੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ, ਜਿਹਦੇ ਬਾਰੇ ਪੰਜਾਬ ਪਹਿਲਾਂ ਹੀ ਬੋਲਦਾ ਹੈ। ਸੋ ਆਹ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਬੀਜੇਪੀ ਨਾਲ ਅੱਡ ਆਏ, ਜਿੱਥੇ ਕੇਂਦਰ ਸਰਕਾਰ ਨਾਲ ਅੱਡ ਆਏ, ਉੱਥੇ ਇੱਕ ਆਹ ਉਦਾਹਰਨ ਦੇ ਨਾਲ ਕੇਜਰੀਵਾਲ ਹੋਰੀ ਫਸਦੇ ਨੇ। ਸੋ ਜਦੋਂ ਗੱਲ ਆਉਂਦੀ ਹੈ ਕਿ ਫਾਈਲ ਉਹਨਾਂ ਦੇ ਮੇਜ਼ ਤੇ ਪਈ ਹੈ, ਔਰ ਹੁਣ ਇਹਨਾਂ ਦੀ ਹੀ ਅਨਮੋਲ ਰਤਨ ਸਿੱਧੂ ਹੋਰਾਂ ਦੀ ਟੀਮ ਨੇ ਹੀ ਇਹ ਮਤਲਬ ਪੰਜਾਬ ਹਰਿਆਣਾ ਹਾਈ ਕੋਰਟ 'ਚ ਰੱਖਿਆ ਕਿ ਅਸੀਂ 5 ਵਾਰ ਭੇਜੀ ਆ ਫਾਈਲ ਮਨਜ਼ੂਰੀ ਲਈ, ਸਾਡੇ ਵੱਲੋਂ ਮਨਜ਼ੂਰੀ 5 ਵਾਰ ਦਿੱਤੀ ਜਾ ਚੁੱਕੀ ਹੈ ਕਿ ਉਹਦੀ ਰਿਹਾਈ ਕਰ ਦਿਓ, ਪਰ ਉਹ ਰਿਹਾਈ ਦੀ ਫਾਈਲ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਸਤਖਤ ਨਹੀਂ ਕਰ ਰਹੀ ਤੇ ਉਹ ਉੱਥੇ ਪਈ ਆ। ਕੀ ਇਹ ਤਾਂ ਨਹੀਂ ਵੱਡਾ ਕਾਰਨ? ਸੋ ਇਹ ਇੱਕ ਅਹਿਮ ਕੜੀ ਹੈ ਇਸ ਘਟਨਾਕ੍ਰਮ ਦੀ ਕਿ ਉਹਦਾ ਕਾਰਨ ਇਹ ਵੀ ਹੈ ਜੇ ਬਾਕੀ ਕਰ। ਪਰ ਜਦੋਂ ਤੁਸੀਂ ਅਨਮੋਲ ਰਤਨ ਸਿੱਧੂ ਹੋਰਾਂ ਦੀ ਗੱਲ ਸੁਣੋਗੇ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਮੇਰਾ ਨਿੱਜੀ ਮਾਮਲਾ ਸੀ, ਮੈਂ ਨਿੱਜੀ ਤੌਰ ਤੇ ਅਸਤੀਫਾ ਦਿੱਤਾ, ਮੇਰਾ ਸਰਕਾਰ ਨਾਲ, ਮੇਰਾ ਲੀਡਰ ਨਾਲ, ਮੇਰਾ ਕਿਸੇ ਅਫਸਰ ਨਾਲ ਕੋਈ ਤਕਰਾਰ ਨਹੀਂ ਹੈ, ਕੋਈ ਕੁਛ ਨਹੀਂ। ਉਹ ਕਹਿੰਦੇ ਮੈਂ ਆਪਣੇ ਕਾਰਨਾਂ ਤੇ ਅਸਤੀਫਾ ਦਿੱਤਾ। ਪਰ ਦੂਸਰੇ ਪਾਸੇ ਭਗਵੰਤ ਮਾਨ ਹੋਰਾਂ ਦੇ ਬਿਆਨ ਤੇ ਗੌਰ ਕਰਨ ਦੀ ਲੋੜ ਆ। ਉਹ ਕਹਿੰਦੇ ਮੈਂ ਮਨਾਇਆ ਸੀ, ਉਹ ਕਹਿੰਦੇ ਮੈਂ ਮਨਾਇਆ ਸੀ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਾਇਆ ਹੋਵੇ ਤੇ ਉਹਦੇ ਬਾਵਜੂਦ ਵੀ ਐਡਵੋਕੇਟ ਜਨਰਲ ਨਾ ਮੰਨਣ, ਇਹਦਾ ਮਤਲਬ ਕਿੱਡਾ ਵੱਡਾ ਕਾਰਨ ਹੋਊਗਾ। ਸੋ ਉਹ ਕਹਿੰਦੇ ਅਸੀਂ ਕਿਹਾ ਸੀਗਾ ਕਿ ਤੁਸੀਂ ਅਹੁਦੇ ਤੇ ਬਣੇ ਰਹੋ, ਤੁਹਾਡੀਆਂ ਸੇਵਾਵਾਂ, ਤੁਸੀਂ ਕਿੰਨੇ ਮਾਮਲਿਆਂ ਚੰਗੀ ਪੈਰਵੀ ਕੀਤੀ ਹੈ, ਬੇਸ਼ੱਕ ਕੁਝ ਮਾਮਲਿਆਂ ਦੇ ਵਿੱਚ ਬੈਕਫੁੱਟ ਤੇ ਵੀ ਰਹੀ ਆ ਪੰਜਾਬ ਸਰਕਾਰ, ਪਰ ਫਿਰ ਵੀ ਉਹ ਕਹਿੰਦੇ ਕਿ ਨਹੀਂ ਤੁਸੀਂ ਰਹੋ। ਤੇ ਉਹਦੇ ਬਾਵਜੂਦ ਵੀ ਜੇਕਰ ਨਹੀਂ ਨਿਬੜਿਆ ਤਾਂ ਇਹਦਾ ਮਤਲਬ ਕੁਛ ਨਾ ਕੁਛ ਤਾਂ ਕਿਤੇ ਨਾ ਕਿਤੇ ਵੱਡਾ ਕਾਰਨ ਹੈ, ਔਰ ਉਹ ਵੱਡੇ ਕਾਰਨਾਂ ਚ ਇੱਕ ਕਾਰਨ ਇਹ ਖੂਬ ਚਰਚਾ ਵਿੱਚ ਆ ਜਾਣਾ। ਅਜੇ ਤੱਕ ਪੂਰੀ ਚਰਚਾ ਨਹੀਂ ਹੋਈ, ਪਰ ਇਸ ਲਈ ਪਹਿਲੂ ਜੁੜਦਾ ਹੈ ਕਿ ਉਸੇ ਦਿਨ ਦਾ ਘਟਨਾਕ੍ਰਮ ਹੈ 19 ਜੁਲਾਈ ਦਾ, ਜਿਸ ਦਿਨ ਉਹ ਕੇਸ ਸੀ, ਉਸੇ ਦਿਨ ਦਾ ਅਸਤੀਫਾ। ਸੋ ਉਸ ਤੋਂ ਬਾਅਦ ਹਫ਼ਤਾ ਇਹਦਾ ਮਤਲਬ ਲਗਭਗ ਮਨਾਉਣ ਚ ਲੰਘਿਆ, ਪਰ ਨਹੀਂ ਮੰਨੇ। ਹਾਂ, ਹੁਣ ਆਜੋ ਜੀ ਨਵਿਆਂ ਨੇ ਅਜੇ ਪ੍ਰਵੀਨ ਜੀ ਅਹੁਦਾ ਸੰਭਾਲਣਾ, ਵਿਵਾਦ ਪਹਿਲਾਂ ਮੂੰਹ ਮਿੱਠਾ ਕਰਨਾ ਜੀ, ਮਤਲਬ ਬਿਲਕੁਲ ਮੂੰਹ ਮਿੱਠਾ ਕਰਨ ਤੋਂ ਪਹਿਲਾਂ ਪੰਜਾਬ ਵਾਲਿਆਂ ਨੇ ਦੱਸਤਾ ਕਿ ਭਾਈ ਸਾਡੇ ਕੋਲ ਸਾਰਾ ਚਿੱਠਾ ਹੁਣ ਪਿਆ ਹੁੰਦਾ। ਸੋ ਵਕੀਲ ਵੱਡੇ ਨੇ, ਨਾਮੀ ਵਕੀਲ ਨੇ, ਵਿਨੋਦ ਘਈ ਹੋਰਾਂ ਦੇ ਪਿਤਾ RS ਘਈ ਵੱਡੇ ਨਾਮਵਰ ਮਤਲਬ ਕਿ ਕ੍ਰਿਮੀਨਲ ਕੇਸਾਂ ਦੇ ਵਕੀਲ ਰਹੇ ਨੇ। ਸੋ ਉਸ ਘਰਾਣੇ ਚੋਂ ਮਤਲਬ ਪੁਸਤ ਪਨਾਹੀ ਚੋਂ ਆਉਂਦੇ ਨੇ, ਜਿਵੇਂ ਕਹਿੰਦੇ ਨੇ ਖਾਨਦਾਨੀ ਵਕੀਲ ਤੁਸੀਂ ਕਹਿ ਸਕਦੇ ਹੋ ਕਿ ਉਸ ਚੋਂ ਆਉਂਦੇ ਨੇ। ਤੇ ਆਉਂਦੇ ਹੀ ਇਹਨਾਂ ਦੀ ਨਿਯੁਕਤੀ ਹੁੰਦਿਆਂ ਹੀ ਇਹਨਾਂ ਨੇ ਮੀਡੀਆ 'ਚ ਜਿਹੜੀ ਪਹਿਲੀ ਗੱਲ ਕਹੀ, ਉਹ ਕਹੀ ਕਿ ਮੈਨੂੰ ਆਮ ਆਦਮੀ ਪਾਰਟੀ 'ਚ ਕੋਈ ਨਹੀਂ ਜਾਣਦਾ, ਮੇਰਾ ਕਿਸੇ ਨਾਲ ਕੋਈ ਤਾਲਮੇਲ ਨਹੀਂ, ਮੈਨੂੰ ਤਾਂ ਅਚਾਨਕ ਸੱਦਾ ਮਿਲਿਆ ਤੇ ਮੈਂ ਹੈਰਾਨ ਹੋ ਗਿਆ ਤੇ ਮੇਰੇ ਲਈ ਖੁਸ਼ੀ ਦੀ ਗੱਲ ਵੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਸਾਡੀ ਟੀਮ ਦੇ ਸਾਥੀ ਨੇ, ਸਾਡੀ ਟੀਮ ਦਾ ਹਿੱਸਾ ਨੇ। ਹੁਣ ਆ ਵੀ ਵਿਰੋਧਾਭਾਸ ਹੈ। ਇਹਦਾ ਮਤਲਬ ਕਿ ਪਿੱਛੋਂ ਚੋਰ ਦਰਵਾਜ਼ੇ ਰਾਹੀਂ ਪਹਿਲਾਂ ਦੀ ਸਾਂਝ ਸੀ ਜਾਂ ਨਵੀਂ ਸਾਂਝ ਹੈ, ਜਾਂ ਕੋਈ ਸਾਂਝ ਪੁੱਗੀ ਹੈ, ਜਾਂ ਦਿੱਲੀ ਤੋਂ ਕੋਈ ਸੁਨੇਹਾ ਆਇਆ। ਹੁਣ ਇਹ ਵੀ ਜਾਂਚ ਦਾ ਵਿਸ਼ਾ। ਇੱਕ ਪਾਸੇ ਜਿਹੜਾ ਬੰਦਾ ਨਿਯੁਕਤ ਹੋ ਰਿਹਾ ਕਹਿੰਦਾ ਮੈਨੂੰ ਕੋਈ ਜਾਣਦਾ ਨਹੀਂ ਇਸ ਪਾਰਟੀ 'ਚ, ਮੇਰੇ ਲਈ ਹੈਰਾਨੀ ਦੀ ਗੱਲ ਸੀ। ਤੇ ਦੂਸਰੇ ਪਾਸੇ ਉਸ ਟੀਮ ਦਾ ਲੀਡ ਕਰਨ ਵਾਲਾ, ਚਾਹੇ ਪਾਰਟੀ ਦਾ ਪ੍ਰਧਾਨ ਕਹਿ ਲਓ, ਚਾਹੇ ਪੰਜਾਬ ਦੀ ਸਰਕਾਰ ਦਾ ਮੁਖੀ ਕਹਿ ਲਓ, ਭਗਵੰਤ ਮਾਨ ਹੋਰੀ ਕਹਿੰਦੇ ਸਾਡੀ ਟੀਮ ਦੇ ਪੁਰਾਣੇ ਸਾਥੀ। ਚਲੋ ਇੱਥੇ ਤੱਕ ਵੀ ਸਰ ਜੂਗਾ। ਪਰ ਹੁਣ ਜਿਹੜੇ ਦੋਸ਼ ਲੱਗੇ ਨੇ ਉਹ ਵੱਡੇ ਨੇ ਜਨਾਬ, ਔਰ ਉਹ ਦੋਸ਼ ਕੋਈ ਅਜਿਹੇ ਦੋਸ਼ ਨਹੀਂ ਹੈਗੇ ਕਿ ਕਿਸੇ ਨੇ ਕਹਿ ਦਿੱਤਾ। ਇਹ ਮਾਮਲਾ ਬਕਾਇਦਾ ਪਰਵਿੰਦਰ ਕਿਤਨਾ ਹੋਰਾਂ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਲਿਆਂਦਾ। ਉਸ ਤੋਂ ਬਾਅਦ ਇਹਨਾਂ ਨੂੰ ਸਾਰੀਆਂ ਧਿਰਾਂ ਨੇ ਜਦੋਂ ਪੰਨੇ ਫਰੋਲੇ ਤਾਂ ਨਿਕਲਿਆ ਕਿ ਭਾਈ ਇਹ ਤਾਂ ਉਹਨਾਂ ਘਰਾਣਿਆਂ ਦੀ ਪੁੱਛ ਪਨਾਹੀ ਕਰਦੇ ਰਹੇ ਨੇ ਜਿਹੜੇ ਪੰਜਾਬ ਦੇ ਉਲਟ ਭੁਗਤਦੇ ਰਹੇ ਨੇ, ਚਾਹੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਲੋਕ ਹੋਣ ਤੇ ਚਾਹੇ ਪੰਜਾਬ ਦੇ ਧਾਰਮਿਕ ਅਕੀਦਿਆਂ ਨੂੰ ਢਾਹ ਲਾਉਣ ਵਾਲੇ ਲੋਕ ਹੋਣ। ਸੋ ਉਹਨਾਂ ਲਈ ਇਹ ਤਾਂ ਵਕੀਲ ਬਣ ਕੇ ਖੜਦੇ ਰਹੇ ਨੇ, ਉਹਨਾਂ ਦੀ ਢਾਲ ਬਣਦੇ ਰਹੇ ਨੇ। ਤੁਸੀਂ ਇਹ ਦੇਖੋ ਕਿ ਤਾਜ਼ਾ ਮਾਮਲਾ, ਮੈਂ ਥੱਲੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ 2 ਲੀਡਰ ਅੱਜ ਕੱਲ੍ਹ ਕਾਫੀ ਚਰਚਾ 'ਚ ਨੇ। ਇੱਕ ਭਾਰਤ ਭੂਸ਼ਣ ਆਸ਼ੂ ਤੇ ਇੱਕ ਇਹਨਾਂ ਦੇ ਆਪਣੇ ਮੰਤਰੀ ਵਿਜੇ ਸਿੰਗਲਾ। ਵਿਜੇ ਸਿੰਗਲਾ ਦੇ ਮਾਮਲੇ 'ਚ ਸਰਕਾਰ ਆਪ ਹੀ ਉਹਨਾਂ ਨੂੰ ਕਹਿ ਕੇ ਤੇ ਆਪ ਹੀ ਕੋਈ ਪੱਖ ਨਹੀਂ ਰੱਖ ਸਕੀ, ਜਦੋਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਮੰਨਿਆ ਆਓ। ਪਰ ਉਸ ਵਿਜੇ ਸਿੰਗਲਾ ਦੇ ਵਕੀਲ ਨੇ ਜੀ ਘਈ ਸਾਹਿਬ, ਉਸ ਵਿਜੇ ਸਿੰਗਲਾ ਦੀ ਪੈਰਵੀ ਕਰਦੇ ਨੇ। ਚਲੋ ਭਾਰਤ ਭੂਸ਼ਣ ਆਸ਼ੂ ਜਿਹਦੀਆਂ ਹੁਣ ਨਵੀਆਂ 18 ਫਾਈਲਾਂ ਖੁੱਲ ਗਈਆਂ, ਨਵੀਆਂ 18 ਸ਼ਿਕਾਇਤਾਂ ਹੋਰ ਪਹੁੰਚ ਗਈਆਂ ਵਿਜੀਲੈਂਸ ਕੋਲ, ਤੇ ਪੁਰਾਣੇ ਮਾਮਲੇ ਅਜੇ ਵਿਚਾਰਧੀਨ ਨੇ ਤੇ ਉਹਨਾਂ ਮਾਮਲਿਆਂ 'ਚ ਘਿਰੇ ਹੋਏ ਨੇ। ਅਦਾਲਤਾਂ 'ਚੋਂ ਜ਼ਮਾਨਤ ਮੰਗ ਰਹੇ ਨੇ, ਰਾਹਤ ਮੰਗ ਰਹੇ ਨੇ ਕਿ ਮੇਰੀ ਮਤਲਬ ਜਨਤਕ ਪ੍ਰੋਗਰਾਮਾਂ 'ਚੋਂ ਜਾਣ ਤੋਂ ਦੂਰੀ ਬਣਾ ਲਈ ਕਿ ਮੀਡੀਆ ਸਵਾਲ ਕਰਦਾ। ਉਹ ਭਾਰਤ ਭੂਸ਼ਣ ਆਸ਼ੂ ਦੇ ਵੀ ਵਕੀਲ ਨੇ। DGP ਸੁਮੇਧ ਸੈਣੀ ਮਤਲਬ ਜਿਹੜਾ
ਪੰਜਾਬ ਦੇ ਨੌਜਵਾਨਾਂ ਦੇ ਘਾਣ ਕਰਨ ਲਈ ਜਾਣਿਆ ਜਾਂਦਾ ਹੋਵੇ, ਪੰਜਾਬ ਨਾਲ ਧਰੋਹ ਕਮਾਉਣ ਲਈ ਜਾਣਿਆ ਜਾਂਦਾ ਹੋਵੇ, ਪੰਜਾਬ ਨਾਲ ਠੱਗੀ ਵਾਲੇ ਮਾਮਲਿਆਂ 'ਚ ਭਗੌੜਾ ਹੋਵੇ, ਗ੍ਰਿਫਤਾਰੀਆਂ ਦੇ ਦੌਰ 'ਚ ਪਿਆ ਹੋਵੇ, ਭੱਜਦਾ ਹੋਵੇ, ਲੁਕਦਾ ਹੋਵੇ, ਉਹ ਡੀਜੀਪੀ, ਤੇ ਜਿਹਦੇ ਨਾਲ ਅਕਾਲੀਆਂ ਦੀ ਵੀ ਜਾਰੀ ਰਹੀ ਤੇ ਕਾਂਗਰਸੀਆਂ ਦੀ ਵੀ ਜਾਰੀ ਰਹੀ, ਦੋਵੇਂ ਪਾਰਟੀਆਂ ਨੇ ਜਾਰੀ ਪਗਾਈ ਵੀ, ਉਹ ਡੀਜੀਪੀ ਦੀ ਵੀ ਵਕਾਲਤ ਕਰਦੇ ਰਹੇ ਨੇ। ਇੱਥੇ ਵੀ ਸਵਾਲ ਖੜਾ ਹੋ ਗਿਆ। ਚਲੋ ਹੋਰ ਛੱਡੋ, ਤੇਜਿੰਦਰ ਸਿੰਘ ਬੱਗਾ ਜੀ, ਪੰਜਾਬ ਸਰਕਾਰ ਚੱਕਣ ਗਈ ਸੀ ਉਹਨੂੰ, ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਪੁਲਿਸ ਚੱਕਣ ਗਈ ਸੀ ਉਹਨੂੰ। ਕੇਜਰੀਵਾਲ ਤਾਂ ਚੰਗੀ ਤਰ੍ਹਾਂ ਜਾਣਦੇ ਆ ਬੱਗੇ ਨੂੰ। ਹੁਕਮ ਦਿੱਲੀ ਤੋਂ ਆਇਆ। ਬਿਲਕੁਲ, ਹੁਣ ਤਾਂ ਪੰਜਾਬ ਪੁਲਿਸ ਵਾਲੇ ਵੀ ਬਹੁਤ ਯਾਦ ਰੱਖਦੇ ਆ ਕਿ ਜਿਵੇਂ ਅਗਲਿਆਂ ਨੇ ਦਿੱਲੀ ਤੋਂ ਭਾਜੀ ਮੋੜੀ ਅਗਲਿਆਂ ਨੇ, ਹੈ ਨਾ। ਸੋ ਜਿਵੇਂ ਵਾਪਸ ਭੇਜਿਆ ਇਹਨਾਂ ਨੂੰ ਕੁਰਕਸ਼ੇਤਰ ਤੋਂ, ਮੈਦਾਨੇ ਜੰਗ ਬਣਾ ਲਿਆ ਦੁਬਾਰਾ, ਤੇ ਉੱਥੋਂ ਅਗਲੇ ਵਾਪਸ ਲੈ ਗਏ ਤੇ ਸਾਡੇ ਵਾਲੇ ਬਰੰਗ ਪਰਤ ਕੇ ਆਏ। ਉਹ ਤੇਜਿੰਦਰ ਬੱਗੇ ਦੀ ਵੀ ਵਕਾਲਤ ਕਰਦੇ ਨੇ ਜਨਾਬ। ਸੋ ਇੱਕ ਪਾਸੇ ਉਸ ਦੇ ਖਿਲਾਫ ਕੇਸ ਕੀਤਾ ਹੋਇਆ, ਪਰਚਾ ਦਰਜ ਕੀਤਾ ਹੋਇਆ, ਉਹਨੂੰ ਚੱਕਣ ਨੂੰ ਫਿਰਦੇ ਨੇ, ਤੇ ਦੂਸਰੇ ਪਾਸੇ ਉਹਦੇ ਵਕੀਲ ਨੂੰ ਇਹ ਐਡਵੋਕੇਟ ਜਨਰਲ ਦਾ ਰੁਤਬਾ ਦਿੰਦੇ ਨੇ। ਚਲੋ ਇੱਥੇ ਤੱਕ ਵੀ ਠੀਕ ਹੈ। ਸੰਗਤ ਸਿੰਘ ਗਿਲਜੀਆਂ ਦੀ ਕਹਿੰਦੇ ਜ਼ਮਾਨਤ ਵੀ ਇਸੇ ਨੇ ਦਵਾਈ ਹੈ, ਚਰਚਾ ਹੈ। ਚਲੋ ਇੱਥੇ ਤੱਕ ਵੀ ਸਾਰ ਲਈਏ। ਸਭ ਤੋਂ ਵੱਡਾ ਜਿਹੜਾ ਪੰਜਾਬ ਨੂੰ ਮਨਜ਼ੂਰ ਨਹੀਂ ਹੋ ਸਕਦਾ ਜੀ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਇਹ ਵਕੀਲ ਨੇ ਕਹਿੰਦੇ ਜੀ, ਕਿਤਨਾ ਹੋਰਾਂ ਨੇ ਇਹ ਗੱਲ ਜਨਤਕ ਕੀਤੀ। ਕੋਈ ਉਸ ਆਧਾਰ ਤੋਂ ਬਾਅਦ ਇਹ ਪੱਖ ਸਾਹਮਣੇ ਆ ਗਏ, ਖੁੱਲ ਕੇ ਇਹ ਪਾਸਾਂ ਖੁੱਲ ਗਈਆਂ ਕਿ ਬੇਅਦਬੀ ਦਾ ਮਾਮਲਾ, ਗੋਲੀ ਕਾਂਡ ਨਾਲ ਸੰਬੰਧਿਤ ਮਾਮਲਾ, ਬੇਅਦਬੀ ਕਾਂਡ ਨਾਲ, ਜਿਹਦੇ ਵਿੱਚ ਉਹਦੇ ਵਿੱਚ ਡੇਰਾ ਸਿਰਸਾ ਮੁਖੀ ਵੱਲੋਂ ਵਕੀਲ ਨੇ, ਗੁਰਮੀਤ ਰਾਮ ਰਹੀਮ ਜਾਂ ਡੇਰਾ ਪ੍ਰੇਮੀਆਂ ਵੱਲੋਂ ਵਕੀਲ ਨੇ। ਹੋਰ ਛੱਡੋ, ਪੰਚਕੂਲੇ 'ਚ ਜਿਹੜੀ ਹਿੰਸਾ ਹੋਈ ਜੀ, ਜਦੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਜਾਂਦੀ ਆ, ਉਸ ਮੌਕੇ ਵੀ ਡੇਰੇ ਵੱਲੋਂ ਇਹ ਵਕੀਲ ਸੀ। ਉਸ ਮਾਮਲੇ 'ਚ ਵੀ ਡੇਰੇ ਦੀ ਪੈਰਵੀ ਕਰਦੇ ਨੇ ਕਹਿੰਦੇ, ਪੰਚਕੂਲਾ ਹਿੰਸਾ ਮਾਮਲੇ 'ਚ। ਸੋ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਤੇ ਇਹਨਾਂ ਮਤਲਬ ਭ੍ਰਸ਼ਟ ਲੀਡਰਾਂ ਦੇ ਮਾਮਲੇ 'ਚ, ਮੈਂ ਕਹਿੰਦਾ ਸਾਰੇ ਮਾਮਲੇ ਵਕੀਲ ਕਹੂਗਾ ਕਿ ਠੀਕ ਹੈ, ਮੇਰਾ ਪੇਸ਼ਾ ਹੈ ਕਿ ਮੇਰੇ ਕੋਲ ਜਿਹੜੀ ਧਿਰ ਆਉਂਦੀ ਆ, ਪਰ ਉਸ ਸਮੇਂ ਜਦੋਂ ਤੁਸੀਂ ਪੇਸ਼ਾ ਅਪਣਾਉਂਦੇ ਹੋ ਤਾਂ ਉਹਦੇ ਵਿੱਚ ਘੱਟੋ ਘੱਟ ਇਹ ਤਾਂ ਦੇਖਣਾ ਹੁੰਦਾ ਨਾ ਕਿ ਇਹ ਕੇਸ ਝੂਠਾ ਹੈ ਕਿ ਸੱਚਾ। ਉਹਦੀ ਪੈਰਵੀ ਕਰਨ ਲੱਗੇ ਅਸੀਂ ਸੱਚ ਨਾਲ ਖੜੇ ਆ ਕਿ ਝੂਠ ਨਾਲ ਖੜੇ ਆ। ਚਲੋ, ਤੁਸੀਂ ਭ੍ਰਿਸ਼ਟਾਚਾਰ ਵਾਲੇ ਮਾਮਲਿਆਂ ਦੇ ਵਿੱਚ, ਲੀਡਰਾਂ ਵਾਲੇ ਮਾਮਲੇ 'ਚ, ਪੋਲੀਟੀਕਲ ਮਾਮਲਿਆਂ 'ਚ ਵਕਾਲਤ ਕੀਤੀ, ਪੰਜਾਬ ਉਹ ਅੱਖੋਂ ਪਰੋਖੇ ਕਰ ਸਕਦਾ। ਪਰ ਆ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਤੁਸੀਂ ਉਸ ਧਿਰ ਤੇ ਖੜ ਰਹੇ ਹੋ ਜਿਹਦੇ ਤੇ ਸਿੱਧੇ ਦੋਸ਼ ਲੱਗਦੇ, ਔਰ ਪੰਜਾਬ ਸਰਕਾਰ ਦੀ ਹਾਲ ਹੀ 'ਚ ਸੌਂਪੀ ਰਿਪੋਰਟ ਵੀ ਡੇਰਾ ਸਿਰਸਾ ਵੱਲ ਇਸ਼ਾਰਾ ਕਰ ਰਹੀ ਹੈ। ਅਸੀਂ ਨਹੀਂ ਕਹਿ ਰਹੇ ਜੀ, ਅਸੀਂ ਕੋਈ ਵਕੀਲ ਨਹੀਂ ਹੈਗੇ, ਅਸੀਂ ਕੋਈ ਜੱਜ ਨਹੀਂ ਹੈਗੇ, ਅਸੀਂ ਉਸੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਜਿਸ ਆਧਾਰ ਤੇ ਪੰਜਾਬ ਦੀਆਂ ਪੰਥਕ ਧਿਰਾਂ, ਪੰਜਾਬ ਦੇ ਸੰਗਠਨ, ਪੰਜਾਬ ਦੇ ਚਿੰਤਤ ਧਿਰਾਂ ਇਹ ਸਵਾਲ ਖੜੇ ਕਰਦੀਆਂ ਰਹੀਆਂ, ਤੇ ਉਸ ਦੇ ਉੱਤੇ ਮੋਹਰ ਲਾਈ ਪੰਜਾਬ ਸਰਕਾਰ ਨੇ। ਹਾਲ ਹੀ 'ਚ ਜਿਹੜੇ ਸੰਗਠਨਾਂ ਨੂੰ ਰਿਪੋਰਟ ਸੌਂਪੀ, ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਡੇਰਾ ਸਿਰਸਾ ਮੁਖੀ ਦੀ ਵਿੱਚ ਭੂਮਿਕਾ ਰਹੀ ਹੈ, ਤੇ ਉਸ ਮਾਮਲੇ ਦੇ ਉੱਤੇ ਹੁਣ ਇਹ ਵਕੀਲ ਰਹੇ ਨੇ ਤੇ ਉਸ ਵਕੀਲ ਨੂੰ ਅਹੁਦਾ ਦਿੱਤਾ ਜਾ ਰਿਹਾ। ਚਲੋ, ਇਹ ਤੋਂ ਵੀ ਅੱਗੇ ਪੰਜਾਬ ਸਰਕਾਰ ਦੇ ਮੂਹਰੇ ਵੱਡਾ ਸਵਾਲ ਖੜਾ ਕਿ ਕਿਉਂ ਤੁਹਾਡੇ ਲੋਕ ਤੁਹਾਨੂੰ ਬਦਲਨੇ ਪੈ ਰਹੇ ਨੇ। 10 ਮਹੀਨਿਆਂ ਦੇ ਵਿੱਚ 5 ਐਡਵੋਕੇਟ ਜਨਰਲ ਬਦਲੇ ਜਨਾਬ, 10 ਮਹੀਨਿਆਂ ਦੇ ਵਿੱਚ। ਮੈਂ ਨਾ ਰੱਖਦਾ ਕਿ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਦੇ ਟਾਈਮ ਅਤੁਲ ਨੰਦਾ ਸੀ, ਫਿਰ ਚੰਨੀ ਨੇ ਆਉਂਦੀ ਸਾਰ APS ਦਿਓਲ ਨੂੰ ਲਾ ਲਿਆ ਤੇ ਨਵਜੋਤ ਸਿੱਧੂ ਨਾਰਾਜ਼ ਹੋ ਗਏ ਕਿ ਮੇਰਾ ਬੰਦਾ ਤਾਂ ਲਾਇਆ ਨਹੀਂ। ਫਿਰ DS ਪਟਵਾਲੀਆ ਲਾ ਲਿਆ, ਉਹ ਤੋਂ ਹਟਾ ਕੇ। ਫਿਰ ਉਹ ਤੋਂ ਬਾਅਦ ਭਗਵੰਤ ਮਾਨ ਹੋਰੀ ਆਏ, ਆਉਂਦੀ ਸਾਰ ਅਨਮੋਲ ਰਤਨ ਸਿੱਧੂ ਨੂੰ ਲਾਇਆ, ਤੇ ਹੁਣ ਵਿਨੋਦ ਘਈ। 10 ਮਹੀਨਿਆਂ 'ਚ 5। ਚਲੋ ਇੱਥੇ ਹੀ ਨਹੀਂ, ਚੀਫ ਸੈਕਟਰੀ ਤੇ DGP ਦੇਖ ਲਓ। DGP ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਟਾਈਮ ਦਿਨਕਰ ਗੁਪਤਾ ਸੀ DGP। ਉਸ ਤੋਂ ਬਾਅਦ ਫਿਰ ਇਕਬਾਲਪ੍ਰੀਤ ਸੋਹਤੇ ਨੂੰ ਚੰਨੀ ਨੇ ਲਾ ਲਿਆ ਆਉਂਦੇ ਹੀ। ਫਿਰ ਸਿੱਧੂ ਨਾਰਾਜ਼ ਹੋ ਗਏ, ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਸਿਧਾਰਥ ਚਟੋਪਾਧਿਆਏ ਨੂੰ ਲਾਉਣਾ ਪਿਆ ਇਹਨਾਂ ਨੂੰ। ਫਿਰ ਚੋਣ ਜ਼ਾਬਤੇ ਤੋਂ ਪਹਿਲਾਂ ਹੀ BK ਭਾਂਬਰਾ ਲੱਗੇ, ਤੇ BK ਭਾਂਬਰਾ ਨੂੰ ਹੁਣ ਛੁੱਟੀ ਤੇ ਭੇਜ ਕੇ ਭਗਵੰਤ ਮਾਨ ਉਹਨਾਂ ਨੇ ਗੌਰਵ ਜਾਦਵ ਨੂੰ ਲਾਇਆ। ਫਿਰ ਇਸੇ ਤਰ੍ਹਾਂ ਚੀਫ ਸੈਕਟਰੀ ਕੈਪਟਨ ਨੇ ਬਿੰਨੀ ਮਹਾਜਨ ਰੱਖੀ ਸੀ, ਚੰਨੀ ਨੇ ਆ ਕੇ ਅਰਵਿੰਦ ਤਿਵਾੜੀ ਲਾ ਲਏ, ਇਹਨਾਂ ਨੇ ਤਿਵਾੜੀ ਨੂੰ ਤੋੜ ਕੇ BK ਜੰਜੂਆ ਲਾ ਲਿਆ। ਸੋ ਇੱਥੋਂ ਹਿਸਾਬ ਲਾਓ ਕਿ ਤੁਸੀਂ ਅਧਿਕਾਰੀ ਤੁਹਾਡੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ, ਜਾਂ ਤੁਸੀਂ ਅਧਿਕਾਰੀਆਂ ਨਾਲ ਕੰਮ ਨਹੀਂ ਕਰ ਪਾ ਰਹੇ, ਔਰ ਇੱਧਰ ਤੁਸੀਂ ਲਗਾਤਾਰ ਬਦਲੀਆਂ, ਚਾਹੇ ਉਹ ਚੀਫ ਸੈਕਟਰੀ ਹੋਵੇ, ਚਾਹੇ DGP ਹੋਵੇ, ਚਾਹੇ ਐਡਵੋਕੇਟ ਜਨਰਲ। ਇਹ ਮੁੱਖ 3 ਧੁਰੇ ਨੇ ਸਰਕਾਰ ਦੇ, ਉਹ 3 ਥੰਮ ਨੇ ਜਿਨ੍ਹਾਂ ਦੇ ਸਿਰ ਸਰਕਾਰ ਅੱਗੇ ਕੰਮ ਕਰਦੀ ਆ। ਔਰ ਚੀਫ ਸੈਕਟਰੀ ਵੀ ਤੁਹਾਨੂੰ ਲਾਂਭੇ ਕਰਨੇ ਪੈਂਦੇ ਨੇ, ਤੁਹਾਡੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਮੈਂ ਤੁਹਾਡੀਆਂ ਸ਼ਰਤਾਂ ਦੇ ਉੱਤੇ ਦਸਤਖਤ ਨਹੀਂ ਕਰਾਂਗੇ, ਦਿੱਲੀ ਦੀਆਂ ਆਈਆਂ ਚਿੱਠੀਆਂ ਤੇ। ਇਹ ਕਾਰਨ ਬਣਿਆ ਕਹਿੰਦੇ। ਇਸੇ ਤਰ੍ਹਾਂ ਭਾਂਬਰਾ ਨੂੰ ਹਟਾਇਆ ਕਿ ਤੁਸੀਂ ਸਾਡੇ ਹਿਸਾਬ ਨਾਲ ਨਹੀਂ ਚੱਲਦੇ, ਅਸੀਂ ਆਪਣਾ ਲਿਆਉਣਾ। ਤੇ ਹੁਣ
ਐਡਵੋਕੇਟ ਜਨਰਲ ਤੇ ਉਹਦੇ ਨਾਲ ਵਿਵਾਦ ਕਹਿੰਦੇ ਦਿੱਲੀ ਵਾਲਾ ਮਾਮਲਾ ਭਖਦਾ ਜਾ ਰਿਹਾ ਦਵਿੰਦਰ ਭੁੱਲਰ ਵਾਲਾ। ਸੋ ਇਸ ਲਈ ਗੌਰ ਕਰਨ ਵਾਲੀ ਗੱਲ ਆ, ਸਰਕਾਰ ਔਰ ਅਫਸਰਸ਼ਾਹੀ ਦੇ ਵਿੱਚ ਤਾਲਮੇਲ ਨਹੀਂ ਬਣ ਰਿਹਾ, ਵਕੀਲ ਵੀ ਛੱਡ ਕੇ ਜਾ ਰਹੇ ਨੇ, ਅਫਸਰ ਵੀ ਛੱਡ ਕੇ ਜਾ ਰਹੇ ਨੇ। ਸੋ ਸਰਕਾਰ ਗੰਭੀਰਤਾ ਨਾਲ ਸੋਚੇ ਔਰ ਇਹਦੇ ਕਾਰਨ ਆਉਂਦੇ ਦਿਨ 'ਚ ਵੱਡੇ ਬਣ ਸਕਦੇ ਨੇ। ਮੈਂ ਤਾਂ ਸ਼ਰਮਾ ਜੀ ਇਹ ਸੋਚ ਰਿਹਾ ਸੀ ਜਦੋਂ ਤੁਸੀਂ ਮੈਨੂੰ ਦੱਸ ਰਹੇ ਸੀ ਗੱਲ ਵੀ ਇਹ ਜਿਹੜੇ ਕੇਸ ਹੁੰਦੇ ਆ ਵਰਸਸ ਸਟੇਟ ਹੁੰਦੇ ਆ, ਵਰਸਸ ਸੂਬਾ ਸਰਕਾਰ ਹੁੰਦੀ। ਬਿਲਕੁਲ ਬਿਲਕੁਲ ਮੈਂ ਬਿਲਕੁਲ ਤੇ ਕਨਫਿਊਜ਼ ਹੋ ਗਿਆ ਵੀ ਇਹ ਜਦੋਂ ਜਾਇਆ ਕਰਨਗੇ ਪੇਸ਼ੀ ਤੇ ਉਧਰੋਂ ਪੇਸ਼ ਹੋਇਆ ਕਰਨਗੇ ਕਿ ਜਾਂ ਸਰਕਾਰ ਤਰਫੋਂ ਪੇਸ਼ ਹੋਇਆ ਕਰਨਗੇ। ਨਹੀਂ, ਹੁਣ ਕਿੱਦਾਂ ਜਿਵੇਂ ਅਨਮੋਲ ਰਤਨ ਸਿੱਧੂ ਨੇ, ਅਨਮੋਲ ਜੀ। ਰਤਨ ਸਿੱਧੂ ਹੋਰਾਂ ਦਾ ਮੁੰਡਾ ਵਕਾਲਤ ਕਰਦਾ, ਹੂੰ ਤੇ ਕਿੰਨੇ ਮਾਮਲੇ ਅਜਿਹੇ ਨੇ ਕਿ ਇਹ ਉਧਰ ਸਰਕਾਰ ਵਾਲੇ ਪਾਸੇ ਹੁੰਦੇ ਨੇ ਤੇ ਉਧਰ ਕੁਝ ਧਿਰਾਂ ਦੇ ਉਹ ਵਕੀਲ ਹੁੰਦੇ ਨੇ ਜਾਂ ਉਹਨਾਂ ਦੀ ਟੀਮਾਂ ਵਕੀਲ ਹੁੰਦੀਆਂ ਨੇ। ਸੋ ਜਿਹੜੀ ਇਸ ਲਈ ਏਦਾਂ ਕਰਦੇ ਆ ਕਾਨੂੰਨ ਜੀਰਾ ਏਦਾਂ ਵੀ ਹੋ ਸਕਦਾ ਹਾਂ ਜੀ। ਕਿ ਇਧਰੋਂ ਘਈ ਸਾਹਿਬ ਹੋਣ, ਉਧਰ ਘਈ ਸਾਹਿਬ ਦਾ ਕੋਈ ਅੱਗੇ ਆਪਣਾ ਸਾਥੀ ਕੋਈ ਦੂਏ ਪਾਸੇ ਹੋ ਜਾਵੇ। ਸੋ ਇਹ ਕਮਾਲ ਹੈ, ਮਤਲਬ ਕਿ ਜਨਾਬ ਤੁਸੀਂ ਦੋਏ ਮੁੱਠੀਆਂ 'ਚ ਦੋਏ ਹੱਥਾਂ 'ਚ ਲੱਡੂ ਰੱਖਣਾ ਚਾਹੁੰਦੇ ਹੋ। ਤੁਸੀਂ ਬਿਲਕੁਲ ਸਹੀ ਕਰ ਰਹੇ ਹੋ, ਪਰ ਸਵਾਲ ਇਹ ਕਿ ਕਿਸੇ ਸਮੇਂ ਤੁਸੀਂ ਸਰਕਾਰ ਦੇ ਉਲਟ ਖੜੇ ਸੀ, ਅੱਜ ਸਰਕਾਰ ਵੱਲੋਂ ਖੜੋਗੇ ਉਹਨਾਂ ਹੀ ਕੇਸਾਂ 'ਚ, ਜਿਨ੍ਹਾਂ ਕੇਸਾਂ 'ਚ। ਹਾਂ, ਇਹ ਸਵਾਲ ਹੈ ਕਿ ਹੁਣ ਤੁਸੀਂ ਕੱਲ ਨੂੰ ਮੰਨ ਲਓ ਵਿਜੇ ਸਿੰਗਲਾ ਵਾਲੇ ਮਾਮਲੇ ਜਾਣਾ, ਹੁਣ ਤੁਸੀਂ ਦੂਏ ਪਾਸੇ ਜਾਓਗੇ, ਹੁਣ ਤੁਸੀਂ ਵਿਜੇ ਸਿੰਗਲਾ ਨੂੰ ਕਹੋਗੇ ਗਲਤ ਹੈ ਜੀ, ਕੱਲ ਤੁਸੀਂ ਕਹਿ ਰਹੇ ਸੀ ਠੀਕ ਹੈ ਜੀ। ਸੋ ਇਸ ਲਈ ਇਹ ਸੋਚਣਾ ਚਾਹੀਦਾ ਕਿ ਤੁਸੀਂ ਕਰ ਕੀ ਰਹੇ ਹੋ। ਘੱਟੋ ਘੱਟ ਆਪਣੇ ਅੰਦਰ ਤਾਂ ਬੰਦਾ ਇਖਲਾਕ ਨੂੰ ਤਾਂ ਦੇਖੇ ਕਿ ਜ਼ਮੀਰ ਕੋਈ ਚੀਜ਼ ਹੁੰਦੀ ਹੈ, ਇਖਲਾਕ ਕੋਈ ਚੀਜ਼ ਹੁੰਦੀ ਹੈ। ਸੋ ਜਵਾਬਦੇਹ ਹੋਣਾ ਹੁੰਦਾ। ਸੋ ਇਸ ਲਈ ਇੱਕ ਪਾਸੇ ਸਰਕਾਰ ਘਿਰ ਰਹੀ ਹੈ, ਦੂਏ ਪਾਸੇ ਨਵੇਂ ਐਡਵੋਕੇਟ ਜਨਰਲ ਘਿਰ ਗਏ ਨੇ। ਸੋ ਉਹਦਾ ਸੰਭਾਲਣ ਤੋਂ ਪਹਿਲਾਂ ਤੁਸੀਂ ਮੂੰਹ ਮਿੱਠਾ ਦੀ ਗੱਲ ਕਰਦੇ ਹੋ, ਇੱਧਰ ਮੂੰਹ ਕੌੜਾ ਤਾਂ ਹੋ ਗਿਆ ਜਨਾਬ। ਜੀ ਜੀ। ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਪਾਣੀਆਂ ਦੇ ਮਸਲੇ ਦੀ। ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ ਨੂੰ ਪਾਣੀ ਦਿੱਤਾ ਜਾਂਦਾ, ਰਾਜਸਥਾਨ ਨੂੰ, ਪਾਕਿਸਤਾਨ ਨੂੰ ਨਾ ਦਿੱਤਾ ਜਾਵੇ, ਇਹਦੇ ਲਈ ਰਾਜਸਥਾਨ ਨੂੰ ਦਿੱਤਾ ਜਾਂਦਾ ਪਾਣੀ। ਉਦੋਂ ਸ਼ਾਇਦ ਗੁਲਜ਼ਾਰੀ ਲਾਲ ਨੰਦਾ ਉਦੋਂ ਸੀਗੇ, ਜੇ ਮੈਂ ਗਲਤ ਨਾ ਹੋਵਾਂ। ਉੱਥੋਂ ਲੈ ਕੇ ਫਿਰ ਗੱਲ ਚਲਦੀ ਚਲਦੀ ਹਰਿਆਣੇ ਦੀ ਵੰਡ ਹੋ ਗਈ। ਉਸ ਤੋਂ ਬਾਅਦ ਧਾਰਾ 78 ਲਾ ਦਿੱਤੀ ਗਈ, ਕੁਛ ਪਾਬੰਦ ਉਹਦੇ ਸੋਧੇ ਗਏ। ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਤਾਂ ਸਿੱਧਾ ਹੀ ਕਹਿਤਾ ਸੀ ਦਰਬਾਰਾ ਸਿੰਘ ਨੂੰ, ਆਈਦਰ ਸਾਈਨ ਔਰ ਰਿਜ਼ਾਈਨ। ਪਾਣੀਆਂ ਦਾ ਮਸਲਾ, ਕਾਣੀ ਵੰਡ ਦਾ ਮਸਲਾ ਇੱਕ ਵਾਰ ਫਿਰ ਦਿੱਲੀ ਦਰਬਾਰ ਦੇ ਵਿੱਚ ਹੈ, ਤੇ ਦਿੱਲੀ ਦਰਬਾਰ ਕਿਸ ਤਰ੍ਹਾਂ ਦਾ ਆਪਾਂ ਜਾਣ। ਦੇਖੋ, ਇਹ ਬੜੀ ਪੰਜਾਬ ਲਈ ਤਰਾਸਦੀ ਆ ਜੀ ਕਿ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਕੁਦਰਤੀ ਜਿਹੜੇ ਸਰੋਤ ਨੇ, ਉਹ ਉਸ ਸੂਬੇ ਦੀ ਧਰੋਹਰ ਹੁੰਦੇ ਨੇ, ਉਸ ਸੂਬੇ ਦਾ ਖਜ਼ਾਨਾ ਹੁੰਦੇ ਨੇ। ਔਰ ਪਾਣੀਆਂ ਨੂੰ ਲੈ ਕੇ ਸਾਫ਼ ਕਿਹਾ ਜਾਂਦਾ ਕਿ ਪਾਣੀ ਜਿੱਥੋਂ ਆਪਣੇ ਆਪ ਵਗਦਾ, ਉਸ ਪਾਣੀਆਂ ਦੇ ਕੰਢਿਆਂ ਤੇ ਰਹਿਣ ਵਾਲੇ ਲੋਕ ਉਹਦੇ ਵਰਤਣ ਦੇ ਹੱਕਦਾਰ ਨੇ, ਉਹ ਉਹਦੇ ਇੱਕ ਤਰ੍ਹਾਂ ਦੇ ਮਾਲਕ ਨੇ। ਸੋ ਦਰਿਆ ਜਿਹੜਾ ਉੱਪਰੋਂ ਪਹਾੜਾਂ ਤੋਂ ਉਤਰ ਕੇ ਆਉਂਦਾ, ਉਸ ਦਰਿਆ ਦੇ ਨਾਲ ਨਾਲ ਉਹ ਜਿੱਥੇ ਆਪਣੇ ਆਪ ਵਹਿੰਦਾ ਜਾਂਦਾ, ਅਸੀਂ ਉਹਨੂੰ ਨਹਿਰਾਂ 'ਚ ਨਾ ਮੋੜਿਆ ਹੋਵੇ ਜੇ, ਤਾਂ ਉਹ ਜਿੱਥੇ ਵਹਿ ਰਿਹਾ ਉਸ ਹਿਸਾਬ ਨਾਲ। ਪੰਜਾਬ ਦੇ ਕੋਲੋਂ ਪਹਿਲਾਂ ਹੀ 2.5 ਦਰਿਆ ਬਚੇ ਨੇ, ਪਾਕਿਸਤਾਨ ਵਾਲੇ ਪਾਸੇ ਚਲੇ ਗਏ। ਸੋ ਇਸ ਲਈ ਹੁਣ ਇਹ ਤਾਂ ਨਹੀਂ ਨਾ ਤੁਸੀਂ ਕਹੋਗੇ ਕਿ ਪਾਕਿਸਤਾਨ ਵਾਲੇ ਨੂੰ ਮੋੜ ਲਿਓ। ਮੋਦੀ ਜੀ ਕਹਿੰਦੇ ਨੇ ਅਸੀਂ ਪਾਕਿਸਤਾਨ ਵਾਲਾ ਜਾਂਦਾ ਪਾਣੀ ਰੋਕ ਲੈਣਾ, ਪਰ ਪਤਾ ਤਾਂ ਇਹ ਵੀ ਲੱਗ ਰਿਹਾ ਕਿ ਪੰਜਾਬ ਦਾ ਜਾਂਦਾ ਪਾਣੀ ਵੀ ਮੋੜਨ ਦੀ ਤਿਆਰੀ ਹੈ, ਸਤਲੁਜ ਨੂੰ ਵੀ ਮੋੜਨ ਦੀ ਤਿਆਰੀ। ਮੈਂ ਉਹਦੇ ਪਰ ਪੂਰੀ ਇੱਕ ਖਬਰ ਤਿਆਰ ਕਰ ਰਿਹਾ, ਰਿਪੋਰਟ ਤਿਆਰ ਕਰ ਰਿਹਾ, ਆਉਂਦੇ ਦਿਨਾਂ 'ਚ ਆਪਾਂ ਵੱਡੀ ਚਰਚਾ ਉਹਦੇ ਪਰ ਕਰਾਂਗੇ। ਪਰ ਅੱਜ ਸਵਾਲ ਜਿਹੜਾ ਖੜਾ ਕਿ ਹੁਣ ਜਿਹੜਾ ਪਾਣੀ ਹਰਿਆਣੇ ਨੂੰ ਜਾਂਦਾ, ਜਦੋਂ ਵੰਡ ਹੁੰਦੀ ਆ ਤਾਂ ਜੇ ਪੰਜਾਬ ਦੇ ਪਾਣੀ ਦੇ ਉਹਦੇ ਪਰ 40% ਤੁਸੀਂ ਹੱਕ ਦੱਸਦੇ ਹੋ, ਤਾਂ ਹਰਿਆਣੇ ਨੂੰ ਜਿਹੜਾ ਕੁਦਰਤੀ ਤੌਰ ਤੇ ਜਮਨਾ ਦਾ ਪਾਣੀ ਮਿਲਦਾ, ਘੱਗਰ ਵਾਲਾ ਪਾਣੀ ਮਿਲਦਾ, ਹੋਰ ਉੱਪਰੋਂ ਆਉਂਦੇ ਪਾਣੀ ਮਿਲਦਾ, ਤਾਂ ਉਹਦੇ ਉੱਤੇ ਸਾਡਾ ਵੀ ਤਾਂ ਹੱਕ ਹੈ ਨਾ। ਫਿਰ ਸੋ ਸਾਡਾ 60% ਹਿੱਸਾ ਕਿੱਥੇ ਆ? ਫਿਰ ਉਹ ਮਾਮਲਾ ਸੀ। ਪਰ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਗਿਆ, ਉਸ ਦੇ ਉੱਤੇ ਤੁਸੀਂ ਗੌਰ ਕਰਕੇ ਦੇਖੋ ਕਿ ਅੰਗਰੇਜ਼ਾਂ ਦੇ ਟਾਈਮ ਉਹ ਰਾਇਲਟੀ ਦਿੰਦੇ ਸੀ, ਉਹ ਪੈਸਾ ਦਿੰਦੇ ਸੀ ਸੂਬਿਆਂ ਨੂੰ, ਤੇ ਆਦਾਨ ਪ੍ਰਦਾਨ ਸੀ ਕਿ ਅਸੀਂ ਤੁਹਾਡੀ ਚੀਜ਼ ਵਰਤ ਰਹੇ ਹਾਂ। ਤੇ ਹੁਣ ਤੁਸੀਂ ਕਹਿ ਰਹੇ ਹੋ ਨਹਿਰ ਦੇ ਉੱਤੇ 800 ਕਰੋੜ ਅਸੀਂ ਖਰਚਾਂਗੇ, ਥੱਲੇ ਕਾਗਜ਼ ਵੀ ਵਿਛਾ ਦਿੰਦੇ ਹਾਂ, ਸਾਈਡਾਂ ਤੇ ਵੀ ਕਾਗਜ਼ ਲਾ ਦਿੰਦੇ ਹਾਂ, ਤਾਂ ਕਿ ਬੂੰਦ ਪੰਜਾਬ ਦੀ ਧਰਤੀ ਹੇਠ ਨਾ ਚਲੀ ਜਾਵੇ, ਤੁਹਾਨੂੰ ਪਾਣੀ ਪੂਰਾ ਮਿਲਦਾ ਰਹੇ। ਤੇ ਉਹਦੇ ਲਈ ਪ੍ਰਬੰਧ ਬਜਟ 'ਚ ਰੱਖਿਆ। ਪਰ ਹੁਣ ਹਾਲ ਹੀ ਦੇ ਵਿੱਚ ਜਦੋਂ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਨਾਲ ਨਾਲ ਪਾਣੀਆਂ ਦੇ ਗੰਧਲੇ ਹੋਣ ਦਾ, ਦਰਿਆਈ ਪਾਣੀਆਂ ਦੇ ਗੰਧਲੇ ਹੋਣ ਦਾ ਮੁੱਦਾ ਭਖਿਆ, ਲਗਾਤਾਰ ਕੁਝ ਧਿਰਾਂ, ਕਿਉਂਕਿ ਮੈਂ ਲਗਾਤਾਰ ਉਹਦੇ ਨਾਲ ਜੁੜਿਆ ਏ, ਸੋ ਮੈਂ ਉਸ ਨੂੰ ਲਗਾਤਾਰ ਦੇਖ ਰਿਹਾ ਕਿ ਉਹ ਬੁੱਢੇ ਦਰਿਆ ਵਾਲਾ ਮਾਮਲਾ, ਬੁੱਢੇ ਗੰਦੇ ਨਾਲੇ 'ਚ ਬਦਲਣ ਵਾਲਾ ਮਾਮਲਾ, ਫਿਰ ਉਹ ਸਤਲੁਜ 'ਚ ਜ਼ਹਿਰਾਂ ਪਾਉਣ ਵਾਲਾ ਮਾਮਲਾ, ਫਿਰ ਹਾਲ ਹੀ 'ਚ ਮੱਤੇਬੜ ਵਾਲੀ ਘਟਨਾਕ੍ਰਮ, ਉਸ ਤੋਂ ਬਾਅਦ ਉਹ ਸਾਰੀ ਅਬੋਹਰ ਫਾਜ਼ਿਲਕਾ ਦੀ ਬੈਲਟ ਅਸੀਂ ਦੇਖ ਕੇ ਆ ਰਹੇ ਹਾਂ ਲਗਾਤਾਰ। ਸੋ ਉਹਦਾ ਅਸਰ ਵੀ ਸੀਗਾ ਕਿ ਹਾਲ ਹੀ ਪਿਛਲੇ ਦਿਨਾਂ 'ਚ ਸਰਕਾਰ ਨੇ ਚਿੱਠੀਆਂ ਵੀ ਲਿਖੀਆਂ, ਸਰਕਾਰ ਨੇ ਪੈਰ ਵੀ ਕੀਤੀ, ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖੁਦ 2010, 11, 12 'ਚ ਇਹ ਮਾਮਲੇ ਚੁੱਕਦੇ ਰਹੇ ਨੇ, ਜਦੋਂ ਸਿਰਫ ਉਹ ਕਲਾਕਾਰ ਸੀ। ਉਸ ਸਮੇਂ ਉਹਨਾਂ ਬੱਚਿਆਂ ਨੂੰ ਜਾ ਕੇ ਉਹ ਦੇਖਦੇ ਰਹੇ ਨੇ ਜਿਹੜੇ ਪੀੜਤ ਰਹੇ ਨੇ, ਕੈਂਸਰ, ਅਪੰਗ ਹੁੰਦੇ ਰਹੇ ਨੇ, ਉਹਨਾਂ ਬੱਚਿਆਂ ਨੂੰ ਸਾਹਮਣੇ ਮੀਡੀਆ 'ਚ ਲਿਆਉਂਦੇ ਨੇ, ਇਸ ਲਈ ਉਹ ਵੀ ਦਰਦ ਜਾਣਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮੁੱਦਾ ਲਗਾਤਾਰ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਭਖਾਇਆ ਕਿ ਭਾਈ ਬੁੱਢਾ ਦਰਿਆ ਜਿਹੜਾ ਗੰਦੇ ਨਾਲੇ 'ਚ ਬਦਲਤਾ, ਉਹਦੇ ਕਾਰਨ ਆਹ ਸਥਿਤੀ ਆ, ਉਹ ਹਕੀਕਤ ਮੌਕੇ ਤੇ ਜਾ ਕੇ ਦਿਖਾਈ ਕਿ ਕਿਵੇਂ ਗੰਦ ਵਿੱਚ ਪੈ ਰਿਹਾ। ਤਾਂ ਉਹ ਤੋਂ ਬਾਅਦ ਵਿਧਾਨ ਸਭਾ ਦੇ
ਸਾਡੇ ਸਪੀਕਰ ਪੰਜਾਬ ਦੇ ਕੁਲਤਾਰ ਸੰਧਮਾ ਹੋਰੀ ਉਚੇਚੇ ਤੌਰ ਤੇ ਦੌਰੇ ਤੇ ਗਏ, ਕਿਉਂਕਿ ਉਹ ਵੀ ਪਹਿਲਾਂ ਇਸ ਕੰਮਾਂ ਲਈ ਕੰਮ ਕਰਦੇ ਨੇ ਬਤੌਰ ਵਲੰਟੀਅਰ, ਤੇ ਅੱਜ ਉਹ ਸਪੀਕਰ ਨੱਤ ਜਦੋਂ ਗਏ ਤਾਂ ਅਫਸਰਾਂ ਨੂੰ ਭੱਜ ਨੱਠ ਪੈ ਗਈ, ਅਫਸਰ ਚਿੱਠੀਆਂ ਲੈ ਕੇ ਆ ਗਏ, ਫਾਈਲਾਂ ਲੈ ਕੇ। ਵੱਖਰੀ ਗੱਲ ਕਿ ਉੱਥੇ ਰਿਪੋਰਟਾਂ ਅੰਗਰੇਜ਼ੀ ਸੀ, ਤੇ ਮੈਨੂੰ ਇਹ ਗੱਲ ਦੁੱਖ ਬਹੁਤ ਹੋਇਆ ਕਿ ਪੰਜਾਬ ਦੇ ਅਫਸਰ ਹੋਣ ਔਰ ਪੰਜਾਬ ਦੇ ਘਰਾਂ 'ਚ ਜੰਮੇ, ਮੈਂ ਇਹ ਨਹੀਂ ਕਹਿੰਦਾ ਕਿ ਡੈਪੂਟੇਸ਼ਨ ਤੇ ਆਏ ਸੀ, ਪੰਜਾਬ ਦੇ ਜੰਮੇ ਹੋਏ, ਉਹ ਮਤਲਬ ਕਿ ਚੰਗੀਆਂ ਉਮਰਾਂ ਵਾਲੇ, ਇਹ ਵੀ ਨਹੀਂ ਕਿ ਨਵੀਂ ਪਨੀਰੀ ਸੀਗੀ, ਉਹ ਵੀ ਸਾਰੀਆਂ ਰਿਪੋਰਟਾਂ ਅੰਗਰੇਜ਼ੀ 'ਚ ਲੈ ਕੇ ਆਏ। ਤੇ ਉੱਥੇ ਚੰਗੀ ਬਹਿਸ ਹੋਈ ਤੇ ਮਾਮਲਾ ਨਿਕਲ ਕੇ ਆਇਆ ਕਿ 839 ਕਰੋੜ ਦਾ ਪ੍ਰੋਜੈਕਟ ਲਾ ਰਹੇ ਆ ਜੀ, ਤੇ ਬਸ 650 ਕਰੋੜ ਦਾ ਪ੍ਰੋਜੈਕਟ ਆ ਜਿਹੜਾ ਇਹਦੇ ਵਿੱਚੋਂ, ਉਹ ਤਾਂ ਜੀ ਦਸੰਬਰ ਦੇ ਵਿੱਚ ਕੰਪਲੀਟ ਹੋ ਕੇ ਲੋਕਾਂ ਨੂੰ ਸਾਫ਼ ਪਾਣੀ ਇਹਦੇ ਵਿੱਚ ਕਰਕੇ ਪੈਣ ਲੱਗ ਜਾਣਾ। ਉੱਥੇ ਜਦੋਂ ਸਵਾਲ ਆਇਆ ਕਿ ਭਾਈ ਜਿਹੜਾ ਡਾਈ ਇੰਡਸਟਰੀ ਵਾਲਾ ਪਾਣੀ ਆ, ਭਾਰੀਆਂ ਧਾਤਾਂ ਵਾਲਾ, ਉਹ ਤਾਂ ਕਿਸੇ ਵੀ ਟ੍ਰੀਟਮੈਂਟ 'ਚ ਸਾਫ਼ ਹੀ ਨਹੀਂ ਹੋ ਸਕਦਾ, ਫਿਰ ਤੁਸੀਂ ਉਹਨੂੰ ਪਾਉਣ ਦਾ, ਉਹ ਤਾਂ ਪਾਉਣ ਦਾ ਹੀ ਹੱਕ ਨਹੀਂਗਾ। ਉਸ ਮਸਲੇ ਤੇ ਫਿਰ ਅਫਸਰਾਂ ਕੋਲ ਕੋਈ ਜਵਾਬ ਨਹੀਂ ਸੀ, ਪਰ ਸਪੀਕਰ ਉਹਨਾਂ ਦੀ ਸਖਤੀ, ਚਿੱਠੀਆਂ, ਪੈਰਵੀ, ਲਗਾਤਾਰ ਹਫ਼ਤੇ ਬਾਅਦ ਰਿਪੋਰਟ, ਤੇ ਉਹ ਮੁੱਖ ਮੰਤਰੀ ਦੀ ਧਿਆਨ 'ਚ ਲਿਆਉਣਾ, ਤੇ ਉਹਦਾ ਅਸਰ ਸੀ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਗਜੇਂਦਰ ਸ਼ੇਖਾਵਤ ਜਿਹੜੇ ਕੇਂਦਰੀ ਜਲ ਸਰੋਤ ਦੇ ਮੰਤਰੀ ਨੇ, ਉਹਨਾਂ ਨੂੰ ਮਿਲਣ ਪਹੁੰਚੇ। ਉਹਨਾਂ ਨੇ ਉਹਨਾਂ ਕੋਲ 2-3 ਮੁੱਦੇ ਚੱਕੇ ਨੇ। ਇੱਕ ਤਾਂ ਆ ਪਾਣੀਆਂ, ਗੰਦੇ ਪਾਣੀਆਂ ਨੂੰ ਲੈ ਕੇ ਕਿ ਅਸੀਂ ਉਹਦੇ ਟ੍ਰੀਟਮੈਂਟਾਂ ਲਈ ਕੰਮ ਕਰ ਰਹੇ ਹਾਂ, ਉਹ ਪੂਰੇ ਹੋਰ ਨਵੀਂ ਗੁਣਵੱਤਾ ਵਾਲੇ ਹੋਣ, ਔਰ ਕਿਵੇਂ ਅਸੀਂ ਗੰਦਾ ਪਾਣੀ ਰੋਕ ਸਕਦੇ ਹਾਂ। ਜੇਕਰ ਉਹਨੂੰ ਧਰਤੀ 'ਚ ਵੀ ਨਹੀਂ ਪੈਣ ਦੇਣਾ, ਦਰਿਆਵਾਂ 'ਚ ਪੈ ਨਹੀਂ ਸਕਦਾ, ਤਾਂ ਉਹਦੇ ਲਈ ਵੱਖਰਾ ਬਦਲਵਾਂ ਰਾਹ ਕੀ ਹੋਵੇ, ਉਹਦੇ ਲਈ ਤਜਵੀਜ਼ ਲੈ ਕੇ ਗਏ ਨੇ। ਫਿਰ ਇਹਨਾਂ ਨੂੰ ਪਾਣੀ ਸਾਫ਼ ਕਰਨ ਲਈ, ਨਹਿਰਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਲੈ ਕੇ ਗਏ ਨੇ। ਸੋ ਕੱਲ ਲੰਬੀ ਬੈਠਕ ਹੋਈ ਆ, ਉਸ ਲੰਬੀ ਬੈਠਕ 'ਚੋਂ ਆਸ ਹੀ ਕੀਤੀ ਜਾ ਸਕਦੀ ਆ ਕਿ ਕੇਂਦਰ ਉਮੀਦਾਂ ਤੇ ਖਰਾ ਨਹੀਂ ਉਤਰਿਆ, ਚਾਹੇ ਉਹ ਪਿਛਲਾ ਰਾਜ ਰਿਹਾ ਤੇ ਚਾਹੇ ਹੁਣ ਰਾਜ ਰਿਹਾ। ਪੰਜਾਬ ਵਾਲੇ ਜਾਂਦੇ ਸੀ ਪੈਕੇਜ ਮੰਗਣ, ਇਹ ਵੱਖਰੀ ਗੱਲ ਆ ਕਿ ਬੀਜੇਪੀ ਦੀ ਸਰਕਾਰ ਹੋਵੇ ਔਰ ਪੰਜਾਬ 'ਚ ਗੱਠਜੋੜ ਦੀ ਸਰਕਾਰ ਹੋਵੇ। ਪ੍ਰਕਾਸ਼ ਸਿੰਘ ਬਾਦਲ ਕਿੰਨੀ ਵਾਰ ਗੁਲਦਸਤਾ ਲੈ ਕੇ ਗਏ ਨਰਿੰਦਰ ਮੋਦੀ ਹੋਰਾਂ ਕੋਲ, ਉਹ ਗੁਲਦਸਤਾ ਲੈਂਦੇ ਸੀ, ਫੋਟੋ ਖਿਚਾਉਂਦੇ ਸੀ, ਬਿਨਾਂ ਚੀਨੀ ਵਾਲੀ ਚਾਹ ਪਿਲਾ ਦਿੰਦੇ ਸੀ ਬਾਦਲ ਸਾਹਿਬ ਨੂੰ, ਤੇ ਖਾਲੀ ਪੈਕੇਜ ਤੋਂ ਬਿਨਾਂ ਮੋੜ ਦਿੰਦੇ ਸੀ। ਸੋ ਬਾਦਲ ਸਾਹਿਬ ਖਾਲੀ ਹੱਥ ਮੁੜ ਕੇ ਆਉਂਦੇ ਰਹੇ ਆਪਣੀ ਉਹ ਭਾਈਵਾਲ ਸਰਕਾਰ। ਸੋ ਹੁਣ ਇੱਥੇ ਟਕਰਾਅ ਵੀ ਆ, ਇੱਥੇ ਪਲੋਸਣ ਦੀ ਵੀ ਖੇਡ ਹੈ। ਇੱਕ ਪਾਸੇ ਕੇਜਰੀਵਾਲ ਔਰ ਨਰਿੰਦਰ ਮੋਦੀ 'ਚ ਦੁਬਾਰਾ ਟਕਰਾਅ ਸ਼ੁਰੂ ਹੋ ਰਿਹਾ, ਲਗਾਤਾਰ ਆਪਸ 'ਚ ਆਮੋ ਸਾਹਮਣੇ ਨੇ ਉਹ ਕਈ ਮੁੱਦਿਆਂ ਦੇ ਉੱਤੇ। ਦੂਸਰੇ ਪਾਸੇ ਬੀਜੇਪੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਬੀਜੇਪੀ ਦੀ ਟੀਮ ਹੈ ਆਮ ਆਦਮੀ ਪਾਰਟੀ। ਤੀਸਰੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਬੀਜੇਪੀ ਡਰ ਰਹੀ ਹੈ, ਹੁਣ ਕੇਜਰੀਵਾਲ ਉਹਦਾ ਬਦਲ ਬਣ ਰਿਹਾ। ਪਰ ਇਹ ਵੀ ਚਰਚਾ ਹੈ ਕਿ ਭਗਵੰਤ ਮਾਨ ਨੂੰ ਪਸੰਦ ਵੀ ਕਰਦੀ ਹੈ ਬੀਜੇਪੀ। ਦਿੱਲੀ ਦੇ ਵਿੱਚ ਜਦੋਂ ਬਤੌਰ ਮੈਂਬਰ ਪਾਰਲੀਮੈਂਟ ਸੀ, ਤਦ ਵੀ ਇਹ ਚਰਚਾਵਾਂ ਬਾਹਰ ਆ ਗਈਆਂ ਸੀ ਕਿ ਉਹ ਉਹਨਾਂ ਨੂੰ ਲੈਣ ਲਈ ਤਿਆਰ ਨੇ, ਮੰਤਰੀ ਦਾ ਉਹਦਾ ਦੇਣ ਲਈ ਤਿਆਰ ਨੇ। ਤੇ ਅੱਜ ਕੱਲ ਜੇਕਰ ਇਹ ਮੁਲਾਕਾਤ ਹੈ, ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਹੋਰੀ ਪੰਜਾਬ ਦੀ ਫਿਕਰਮੰਦੀ ਨੂੰ ਲੈ ਕੇ ਕਰ ਰਹੇ ਨੇ, ਪਰ ਬੀਜੇਪੀ ਇਹਦੇ ਪਿੱਛੇ ਰਾਜਨੀਤੀ ਵੀ ਹੋ ਸਕਦੀ। ਜੇ ਕੱਲ ਨੂੰ ਬੀਜੇਪੀ ਉਹਨਾਂ ਨੂੰ ਪਲੋਸਣ ਦੀ ਕੋਸ਼ਿਸ਼ ਕਰਦੀ ਹੈ, ਕੁਛ ਕਰਨੀ, ਤਾਂ ਇਹ ਖੇਡ ਜਿਹੜੀ ਉਹ ਬਾਕੀ ਸੂਬਿਆਂ 'ਚ ਖੇਡਦੀ ਹੈ, ਕਿਤੇ ਉਹ ਖੇਡ ਦੇ ਲਈ ਪੰਜਾਬ 'ਚ ਵੀ ਗਰਾਊਂਡ ਤਿਆਰ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਿ ਕੋਈ ਨਾ ਕੇਜਰੀਵਾਲ ਨਾਲ ਵਿਰੋਧ ਪ੍ਰਗਟਾਓ ਤੇ ਭਗਵੰਤ ਮਾਨ ਨੂੰ ਗੱਲ ਲਾਓ, ਤੇ ਉਹ ਤੋਂ ਬਾਅਦ ਦੇਖਦੇ ਹਾਂ, ਕਿਉਂਕਿ 2024 ਤੇ 2027 ਪਿਆ, ਉਹ ਤੋਂ ਪਹਿਲਾਂ ਕੋਈ ਖੇਡ। ਸੋ ਬੀਜੇਪੀ ਦੇ ਕਿਸੇ ਦਾ ਤੇ ਭਰੋਸਾ ਨਹੀਂ ਹੁੰਦਾ। ਸੋ ਪਰ ਫਿਰ ਵੀ ਕੱਲ ਪੰਜਾਬ ਨੂੰ ਲੈ ਕੇ ਗਏ ਨੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਗਏ ਨੇ, ਉਹ ਤਜਵੀਜ਼ ਉਹਨਾਂ ਨੇ ਮੂਹਰੇ ਰੱਖੀ ਆ, ਔਰ ਉਮੀਦ ਕਰਦੇ ਆ ਕਿ ਉਹਦੇ ਉੱਤੇ ਪੰਜਾਬ ਦੇ ਹੱਕ 'ਚ ਕੁਝ ਪਵੇ, ਪੰਜਾਬ ਦੀ ਝੋਲੀ ਕੁਝ ਪਵੇ, ਪੰਜਾਬ ਦਾ ਪਾਣੀ ਸਾਫ਼ ਹੋਵੇ, ਔਰ ਪੰਜਾਬ ਦੀਆਂ ਨਹਿਰਾਂ ਨੂੰ ਮਜ਼ਬੂਤ ਕਰਨ ਲਈ, ਧਰਤੀ ਹੇਠ ਪਾਣੀ ਸਹੀ ਤਰ੍ਹਾਂ ਪਹੁੰਚ ਸਕੇ ਨਹਿਰਾਂ ਦਾ, ਉਹਦੇ ਲਈ ਕਾਰਵਾਈ ਕਰਨ ਦੇ ਲਈ ਕੋਈ ਨਾ ਕੋਈ ਰਾਹਤ ਪੈਕੇਜ, ਵੱਡਾ ਸਹਾਇਤਾ ਫੰਡ ਕੇਂਦਰ ਤੋਂ ਮਿਲੇ। ਜੀ ਭਾਜੀ, ਭੰਨ-ਘੜ ਕਰਨ ਦੇ ਵਿੱਚ ਤਾਂ ਬੀਜੇਪੀ ਬਹੁਤ ਮਾਹਰ ਆ। ਕਰਨਾਟਕ, ਮਹਾਰਾਸ਼ਟਰ ਤੇ ਉਸ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਆ। ਬਿਲਕੁਲ। ਅਕਾਲੀ ਦਲ ਤੇ ਆਈਏ, ਸ਼ਰਮਾ ਜੀ ਗੱਲ ਕਰੀਏ ਅਕਾਲੀ ਦਲ ਦੀ। ਪਿਛਲੇ ਦਿਨੀ ਪ੍ਰਧਾਨ ਸਾਹਿਬ ਕਹਿੰਦੇ ਵੀ ਜੇ ਆਲੀ ਸਾਹਿਬ ਨੇ ਬਿਆਨ ਦਿੱਤਾ ਤੇ ਇਹ ਉਹਨਾਂ ਦਾ ਨਿੱਜੀ ਮਸਲਾ ਹੈ। ਮਸਲੇ ਨਿੱਜੀ ਨਹੀਂ ਰਹੇ। ਹੁਣ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਆ ਅੱਜ, ਕੀ ਲੱਗਦਾ ਪਟਾਕੇ ਪੈ ਜਾਣਗੇ? ਤੁਹਾਡੇ ਤਾਂ ਸੋਰਸ ਕਾਫੀ ਹੋਣਗੇ। ਬਿਲਕੁਲ। ਮੇਰੀ ਰਾਤ ਵੀ ਕੁਝ ਲੀਡਰਾਂ ਨਾਲ ਗੱਲ ਹੋ ਰਹੀ ਸੀ ਇਸੇ ਮਸਲੇ ਤੇ। ਮੈਂ ਜਾਣਨਾ ਚਾਹੁੰਦਾ ਸੀ ਕਿ ਸਵੇਰੇ ਕੋਰ ਕਮੇਟੀ ਦੀ ਬੈਠਕ ਹੈ, ਕੀ ਕਰਨਾ। ਸੋ ਅੱਜ ਵਾਲੀ ਕੋਰ ਕਮੇਟੀ ਦੀ ਬੈਠਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੋ ਰਹੀ ਹੈ। ਪ੍ਰਧਾਨ ਨੇ ਪਾਰਟੀ ਦੇ ਕਾਰਜਕਾਰਨੀ ਦੇ ਲਗਭਗ ਸਾਰੇ ਮੈਂਬਰ ਮੈਨੂੰ ਪਤਾ ਲੱਗ ਰਿਹਾ ਕਿ ਉਹ ਸ਼ਾਮਲ ਹੋਣਗੇ। ਪਰ ਉਹ ਤੋਂ ਵੀ ਖਾਸ ਗੱਲ ਇਹ ਹੈ ਕਿ ਕਮੇਟੀ ਨੇ ਜਿਹੜੀ ਇੱਕ ਟੀਮ ਬਣਾਈ ਸੀ, ਜਥੇਦਾਰ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਅਗਵਾਈ ਹੇਠ, ਉਸ ਕਮੇਟੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਸੀ, ਉਹ ਰਿਪੋਰਟ ਦੇ ਉੱਤੇ 2 ਵਾਰ ਪਹਿਲਾਂ ਚਰਚਾ ਹੋ ਚੁੱਕੀ ਆ, ਰਸਮੀ ਤੌਰ ਤੇ, ਗੈਰ ਰਸਮੀ ਤੌਰ ਤੇ ਕਈ ਮੀਟਿੰਗਾਂ 'ਚ ਇਹਨਾਂ ਦੀ ਆਪਸ ਚਰਚਾ ਹੋ ਚੁੱਕੀ ਆ। ਜਿਹੜੀ ਰਸਮੀ ਕਾਰਜਕਾਰਨੀ ਦੀ ਬੈਠਕ ਆ ਉਹਦੇ ਵਿੱਚ 2 ਵਾਰ ਇਹਦੇ ਉੱਤੇ ਗੰਭੀਰ ਚਰਚਾ ਹੋ ਚੁੱਕੀ ਆ। ਉਹ ਤੋਂ ਬਿਨਾਂ ਮਤਲਬ ਕਿ ਕੱਲੇ 2-2 4-4 ਬੈਠ ਕੇ ਖਾਸੀ ਚਰਚਾ ਹੋ ਚੁੱਕੀ ਹੈ। ਪਰ ਰਾਸ਼ਟਰਪਤੀ ਚੋਣਾਂ ਮੌਕੇ ਅਯਾਲੀ ਹੋਰਾਂ ਦੇ ਸਟੈਂਡ ਤੋਂ ਬਾਅਦ ਕੋਰ ਕਮੇਟੀ ਦੇ ਮੈਂਬਰ ਵੀ ਔਰ ਬਾਦਲ ਪਰਿਵਾਰ ਵੀ ਨਵੇਂ ਤਰੀਕੇ ਤੋਂ ਸੋਚਣ ਲੱਗਿਆ ਕਿ ਕੀ ਕਰੀਏ। ਇਹ ਹਮਲਾ ਇੱਕ ਪਾਸਿਓਂ ਦਿੱਲੀ ਦੇ ਵਿੱਚ ਨਵੇਂ ਅਕਾਲੀ ਦਲ ਖੜੇ ਹੋ ਰਹੇ ਨੇ, ਉਸ ਅਕਾਲੀ ਦਲ ਦੇ ਪਿੱਛੇ ਬੀਜੇਪੀ ਖੜੀ ਹੁੰਦੀ ਨਜ਼ਰ ਆ ਰਹੀ ਹੈ। ਇੱਧਰ ਪੰਜਾਬ ਦੇ ਵਿੱਚੋਂ ਜਿਵੇਂ ਅਯਾਲੀ ਦੇ ਬੋਲਾਂ ਨੇ ਕਿਹਾ ਕਿ ਮੈਂ ਇਹ ਫੈਸਲਾ ਇਕੱਲਿਆਂ ਨਹੀਂ ਲਿਆ,
ਮੈਂ ਵਰਕਰਾਂ ਨਾਲ ਵੀ, ਮੈਂ ਵੱਡੇ ਲੀਡਰਾਂ ਨਾਲ ਵੀ ਸਲਾਹ ਕੀਤੀ ਆ। ਸੋ ਉਹਨਾਂ ਦੀ ਰਾਏ ਲੈਣ ਤੋਂ ਬਾਅਦ ਮੈਂ ਫੈਸਲਾ, ਇਹਦਾ ਮਤਲਬ ਹੁਣ ਬਾਦਲ ਪਰਿਵਾਰ ਇਹ ਵੀ ਸੋਚਦਾ ਕਿ ਇਹਦੇ ਵਿੱਚ ਵੱਡੇ ਲੀਡਰਾਂ ਦੀ ਜੇ ਰਾਏ ਸ਼ਾਮਲ ਆ ਤਾਂ ਇਹ ਨਾ ਹੋਵੇ ਕੱਲ ਨੂੰ ਕੋਈ ਹੋਰ ਢੀਂਡਸਾ ਸਾਡੇ ਚੋਂ ਨਿਕਲ ਜਾਵੇ, ਕੋਈ ਹੋਰ ਵੱਡਾ ਲੀਡਰ ਸਾਡਾ ਸਾਥ ਛੱਡ ਜਾਵੇ। ਇਸ ਲਈ ਉਹਨਾਂ ਨੂੰ ਲੱਗਦਾ ਕਿ ਆਪਾਂ ਕਿਵੇਂ ਨਿਬੇੜੀਏ। ਪਰ ਅੱਜ ਜਿਹੜੀ ਬੈਠਕ ਆ ਉਹਦੀ ਖਾਸ ਗੱਲ ਇਹ ਹੈ ਕਿ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਜਿਹੜੇ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਰਿਪੋਰਟ ਆ, ਉਹ ਰਿਪੋਰਟ ਹੀ ਨਹੀਂ ਵਿਚਾਰੀ ਜਾਣੀ, ਉਸ ਰਿਪੋਰਟ ਤੇ ਨਹੀਂ ਚਰਚਾ ਹੋਣੀ। ਉਸ ਕਮੇਟੀ ਚੋਂ ਇਕਬਾਲ ਸਿੰਘ ਹੋਰਾਂ ਨੂੰ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ। ਅੱਜ ਇਸ ਬੈਠਕ ਦੇ ਵਿੱਚ ਬਾਕੀ ਮੈਂਬਰ ਨਹੀਂ ਆਉਣਗੇ ਉਸ ਕਮੇਟੀ ਦੇ, ਪਰ ਇਕੱਲੇ ਇਕਬਾਲ ਸਿੰਘ ਝੁੰਦਾ ਹੋਰੀ ਜ਼ਰੂਰ ਹਾਜ਼ਰ ਹੋਣਗੇ। ਸੋ ਉਹਨਾਂ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ। ਅੱਜ ਮੈਨੂੰ ਲੱਗਦਾ ਹੁਣ ਆਰ ਪਾਰ ਦਾ ਵੀ, ਇੱਕ ਪਾਸੇ ਕੁਝ ਲੀਡਰਾਂ ਨੂੰ ਇਹ ਮਹਿਸੂਸ ਹੁੰਦਾ ਕਿ ਕਿਤੇ ਐ ਨਾ ਹੋਵੇ ਅੱਜ ਇਆਲੀ ਦੇ ਲਈ ਕੋਈ ਫਰਮਾਨ ਆ ਜਾਵੇ, ਤੇ ਪਰ ਕੁਝ ਲੀਡਰ ਇਹ ਵੀ ਅੱਜ ਕਹਿ ਰਹੇ ਸੀ ਕਿ ਕਹਿੰਦੇ ਕਿ ਅੱਜ ਅੰਦਰ ਜਾ ਕੇ ਸਿੱਧਾ ਕਹਾਂਗੇ ਕਿ ਪ੍ਰਧਾਨ ਜੀ ਹੋ ਜੋ ਲਾਂਭੇ, ਜੇ ਇਹਦੇ ਨਾਲ ਪੰਜਾਬ ਬਚਦਾ, ਪੰਥ ਬਚਦਾ, ਅਕਾਲੀ ਦਲ ਬਚਦਾ। ਸੋ ਕੀ ਕੋਈ ਕਹਿ ਪਾਊਗਾ, ਇਹ ਸਵਾਲ ਆ। ਸੋ ਇਸ ਲਈ ਅੱਜ ਦੇਖਣਾ ਹੋਊਗਾ ਕਿ ਅੱਜ ਸੁਖਬੀਰ ਬਾਦਲ ਲਾਂਭੇ ਹੁੰਦੇ ਨੇ ਜਾਂ ਇਆਲੀ ਲਾਂਭੇ ਹੁੰਦੇ ਨੇ, ਜਾਂ ਪਹਿਲਾਂ ਵਾਂਗੇ ਫਿਰ ਗੋਗਲੂਆਂ ਤੋਂ ਮਿੱਟੀ ਝਾੜ ਕੇ ਮੁੜੇ ਆਉਂਦੇ ਨੇ, ਪਨੀਰ ਵਾਲੇ ਪਕੌੜੇ ਤੇ ਇੱਕ ਬ੍ਰੈਡ ਤੇ ਇੱਕ ਬਰਫੀ ਦਾ ਪੀਸ ਦੇ ਨਾਲ ਚਾਹ ਦਾ ਕੱਪ ਪੀ ਕੇ ਤੇ ਮੀਟਿੰਗ ਉੱਠ ਕੇ ਆਉਂਦੇ ਨੇ ਕਿ ਠੀਕ ਹੈ ਕੋਈ ਗੱਲ ਨਹੀਂ ਜੀ, ਅਕਾਲੀ ਦਲ ਆਪਣੇ ਸਿਰ ਤੇ ਜੂਦਾ, ਆਪਾਂ ਚਿਹਰੇ ਹੈਗੇ ਆ, ਆਪਣਾ ਖਬਰ ਵੀ ਚੱਲ ਜਾਂਦੀ ਹੈ ਮੀਡੀਆ 'ਚ ਦਿਖਣੀ। ਜੇ ਪੰਜਾਬ ਦਾ ਫਿਕਰ ਹੋਇਆ, ਜੇ ਪੰਥਕ ਧਿਰਾਂ ਦਾ ਫਿਕਰ ਹੋਇਆ, ਜੇ ਪੰਜਾਬ ਦੇ ਮਸਲਿਆਂ ਦਾ ਫਿਕਰ ਹੋਇਆ, ਜੇ ਅਕਾਲੀ ਦਲ ਦੀ ਹੋਂਦ ਦਾ ਫਿਕਰ ਹੋਇਆ, ਅਕਾਲੀ ਦਲ ਦੇ ਇਤਿਹਾਸ ਨੂੰ ਬਚਾਉਣ ਦਾ ਫਿਕਰ ਹੋਇਆ, ਤਾਂ ਅੱਜ ਬਾਦਲ ਪਰਿਵਾਰ ਨੂੰ ਵੱਡਾ ਫੈਸਲਾ ਲੈਣਾ ਪੈ ਸਕਦਾ। ਜੀ ਭਾਜੀ ਜੀ ਬਿਲਕੁਲ, ਟੱਲੀਆਂ ਖੜਕ ਤਾਂ ਬਹੁਤ ਚਿਰ ਦੀਆਂ ਰਹੀਆਂ ਸ਼ਰਮਾ ਜੀ, ਪਰ ਬਿੱਲੀ ਦੀ ਗੱਲ ਬੰਨ੍ਹਣ ਕਿਹੜਾ ਹੈ, ਉਹ ਬੰਨੂਗਾ ਕਿਹੜਾ। ਬਿਲਕੁਲ 36,000 ਮੁਲਾਜ਼ਮਾਂ ਦਾ ਪੇਚ ਫੇਰ ਫਸ ਗਿਆ। ਇੱਕ ਪਾਸੇ ਬੇਰੁਜ਼ਗਾਰਾਂ ਦੇ ਕੁੱਟ ਪਈ ਖੜ ਜਾਂਦੀ ਹੈ ਤੇ ਦੂਜੇ ਪਾਸੇ 36,000 ਮੁਲਾਜ਼ਮਾਂ ਦੇ ਪੇਚ ਫਸੇ ਖੜੇ ਆ। ਬਿਲਕੁਲ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਵਾਅਦਾ ਕੀਤਾ ਸੀਗਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ, ਫਿਰ ਚੋਣਾਂ 'ਚ ਆਉਂਦਿਆਂ ਹੀ, ਸਰਕਾਰ 'ਚ ਬਣਦਿਆਂ ਹੀ, ਫਿਰ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਖੜ ਕੇ ਕਿਹਾ ਕਿ ਅਸੀਂ ਪੱਕੇ ਕਰਾਂਗੇ। ਔਰ ਉਹਨਾਂ ਦੀ ਇੱਛਾ ਸ਼ਕਤੀ ਹੁਣ ਲੱਗਦੀ ਵੀ ਹੈ ਕਿਤੇ, ਕਿਉਂਕਿ ਲਗਾਤਾਰ ਹਰਪਾਲ ਚੀਮਾ ਹੋਰਾਂ ਨੂੰ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕਮੇਟੀ ਬਣਾਈ, ਉਸ ਕਮੇਟੀ ਦੇ ਹਵਾਲੇ ਨਾਲ ਲਗਾਤਾਰ 3-4 ਮੀਟਿੰਗਾਂ ਹੋਈਆਂ। ਉਹਦੇ ਵਿੱਚ ਮੀਤ ਹੇਅਰ ਵੀ ਨੇ, ਉਹ 'ਚ ਹਰਜੋਤ ਬੈਂਸ ਵੀ ਨੇ। ਅੱਜ ਕੱਲ੍ਹ ਹਰਜੋਤ ਬੈਂਸ ਹੋਰਾਂ ਨੂੰ ਮੇਰਾ ਖਿਆਲ ਕਰੋਨਾ ਹੋਇਆ ਤੇ ਉਹ ਘਰੇ ਹੁਣ ਆਰਾਮ ਕਰ ਰਹੇ ਨੇ, ਪਰ ਕਮੇਟੀ ਦੀਆਂ ਬੈਠਕਾਂ ਦੇ ਵਿੱਚ ਇਹ ਸਾਰੇ ਅੰਕੜੇ ਜਦੋਂ ਮੰਗਾਏ ਗਏ ਤਾਂ ਉਹਦੇ ਵਿੱਚੋਂ ਨਿਕਲ ਕੇ ਆਇਆ ਕਿ ਭਾਈ ਪੱਕਾ ਕਰਨ ਦਾ ਰਾਹ ਖਾਸਾ ਔਖਾ ਹੈ, ਕਿਉਂਕਿ ਇਹਨੂੰ ਲੈ ਕੇ ਚਰਨਜੀਤ ਚੰਨੀ ਹੋਰਾਂ ਦੀ ਸਰਕਾਰ ਨੇ ਵੀ ਨੋਟਿਸ ਜਾਰੀ ਕੀਤਾ ਸੀਗਾ ਕਿ ਹਾਂ ਅਸੀਂ ਪੱਕਾ ਕਰ ਰਹੇ ਹਾਂ। ਇੱਕ ਵਾਰ ਇਹ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਵੀ ਜਿੰਨੇ ਕੱਚੇ ਮੁਲਾਜ਼ਮ ਕੁਛ ਹੈਗੇ ਉਹਨੂੰ ਪੱਕਾ ਕਰਨ ਦੀ ਤਜਵੀਜ਼, ਬਿਲਕੁਲ ਵੋਟਾਂ ਦੇ ਨੇੜੇ ਆ ਕੇ। ਫਿਰ ਉੱਥੇ ਕੋਰਟ ਕਚਹਿਰੀ ਵਾਲੇ ਮਾਮਲੇ ਆ ਜਾਂਦੇ ਨੇ। ਇੱਕ ਉਮਾ ਦੇਵੀ ਹੋਰਾਂ ਵਾਲੀ ਜੱਜਮੈਂਟ ਹੈ, ਉਹ ਜੱਜਮੈਂਟ ਖਾਸੀ ਅੜਿੱਕੇ ਆ ਰਹੀ ਹੈ। ਉਸ ਜੱਜਮੈਂਟ ਦੇ ਹਵਾਲੇ ਨਾਲ ਹੁਣ ਇਹ ਸੋਚ ਰਹੇ ਨੇ ਕਿ ਕਿਉਂ ਨਾ ਇੱਕ ਨਵੀਂ ਪਾਲਿਸੀ ਲਿਆਂਦੀ ਜਾਵੇ, ਕਿਉਂਕਿ ਉਹਦੇ ਵਿੱਚ ਉਮਰ ਦਾ ਮਸਲਾ ਖੜਾ ਹੈ ਕਿ ਜਿਹੜੇ ਉਮਰ ਲੰਘਾ ਚੁੱਕੇ ਨੇ, ਜਿਹੜੇ ਉਹ ਮਤਲਬ ਕਿ ਪੱਕੇ ਹੋਣ ਦੇ ਲਈ ਜਿਹੜੇ ਨਿਯਮ ਨੇ, ਕਾਇਦੇ ਨੇ, ਉਹਨਾਂ 'ਚ ਪੂਰੇ ਨਹੀਂ ਉਤਰਦੇ। ਸੋ ਉਹ ਉਸ ਮਸਲਿਆਂ ਨੂੰ ਲੈ ਕੇ ਹੁਣ ਇੱਕ ਕਮੇਟੀ ਚਾਹੁੰਦੀ ਹੈ ਕਿ ਦੁਬਾਰਾ ਜੇਕਰ ਅਸੀਂ ਪੱਕਾ ਕਰਨ ਦੇ ਰਾਹ ਪਏ ਤਾਂ ਇੱਕ ਵੀ ਮਸਲੇ ਤੇ ਕੇਸ ਆਇਆ ਤਾਂ ਸਾਰਿਆਂ ਦੀ ਰੋਕ ਲੱਗ ਜਾਣੀ ਆ। ਔਰ ਜੇਕਰ ਹੁਣ ਇਹ ਵੱਖੋ-ਵੱਖ ਤਰ੍ਹਾਂ ਨਾਲ ਵੀ ਕਰਦੇ ਨੇ ਤਾਂ ਵੀ ਪਤਾ ਲੱਗ ਰਿਹਾ ਕਿ 10,000 ਮੁਲਾਜ਼ਮ ਹੀ ਪੱਕੇ ਹੋ ਪਾ ਰਹੇ ਨੇ ਜਿਹੜੇ ਨਿਯਮਾਂ ਤੇ ਪੂਰੇ ਉਤਰਦੇ ਨੇ। ਸੋ ਜੇ 10,000 ਨੂੰ ਪੱਕੇ ਕਰਦੇ ਨੇ ਤੇ ਬਾਕੀਆਂ ਨੂੰ ਨਹੀਂ ਪੂਰੇ ਕਰਦੇ, ਪੱਕੇ ਕਰਦੇ, ਤਾਂ ਉਹਦੇ ਨਾਲ ਮਾਮਲਾ ਸਰਕਾਰ ਦੇ ਖਿਲਾਫ ਜਾਂਦਾ, ਕਿਉਂਕਿ ਵਾਅਦਾ 36,000 ਦਾ। ਇਸ ਲਈ ਉਹ ਵਾਅਦੇ ਨੂੰ ਪਗਾਉਣਾ ਚਾਹੁੰਦੇ ਨੇ ਹਰਪਾਲ ਚੀਮਾ ਹੋਰੀ, ਤੇ ਹਰਪਾਲ ਚੀਮਾ ਹੋਰਾਂ ਨੇ ਹੁਣ ਇਹ ਤਜਵੀਜ਼ ਤੇ ਕੱਲ ਮੈਨੂੰ ਪਤਾ ਲੱਗ ਰਿਹਾ ਸੀ ਕਿ ਬੈਠਕ ਤੋਂ ਬਾਅਦ ਉਹਨਾਂ ਨੇ ਅਫਸਰਾਂ ਨਾਲ ਉਚੇਚੇ ਤੌਰ ਤੇ ਵੱਖ-ਵੱਖ ਵਿਭਾਗਾਂ ਦੇ ਸਕੱਤਰ ਬੁਲਾਏ, ਉਹਨਾਂ ਸਕੱਤਰਾਂ ਨਾਲ ਬੈਠਕ ਕੀਤੀ ਕਿ ਕਿਉਂ ਨਾ ਆਪਾਂ ਇਸ ਨੂੰ ਇਸ ਤਰ੍ਹਾਂ ਦੀ ਇੱਕ ਨਵੀਂ ਪਾਲਿਸੀ ਲਿਆਈਏ, ਉਹ ਕੈਬਨਿਟ ਚੋਂ ਮਨਜ਼ੂਰ ਹੋਵੇ, ਫਿਰ ਮਨਜ਼ੂਰ ਹੋ ਕੇ ਪੰਜਾਬ ਦੀ ਵਿਧਾਨ ਸਭਾ 'ਚ ਜਾਵੇ, ਵਿਧਾਨ ਸਭਾ 'ਚੋਂ ਮਤਾ ਪਾਸ ਹੋਵੇ, ਮਤਾ ਪਾਸ ਹੋ ਕੇ ਫਿਰ ਰਾਜਪਾਲ ਦੀ ਜੇ ਮੋਹਰ ਲੱਗ ਜਾਵੇ, ਉਸ ਮੋਹਰ ਤੋਂ ਬਾਅਦ ਫਿਰ ਇਹਨੂੰ ਅਮਲੀ ਜਾਮਾ ਪਹਿਨਾਤਾ ਜਾਵੇ, ਫਿਰ ਉਹ ਰੋਕ ਖਤਮ ਹੋ ਜਾਵੇ ਤੇ ਉਸ ਤੋਂ ਬਾਅਦ ਕਾਨੂੰਨੀ ਪੇਚ ਨਾ ਕੋਈ ਰਹੇ, ਤਾਂ ਕਿ ਕੋਰਟ 'ਚ ਜਾ ਕੇ ਉਹਨੂੰ ਚੈਲੰਜ ਨਾ ਹੋਵੇ। ਉਹਦੇ ਲਈ ਹੁਣ ਸਮਾਂ ਕਿੰਨਾ ਲੱਗਦਾ ਜਾਂ ਪਾਲਿਸੀ ਲਿਆਉਣ ਦੇ ਉੱਤੇ ਸਰਕਾਰ ਦੀ ਕੈਬਨਿਟ 'ਚ ਕੀ ਚਰਚਾ ਹੁੰਦੀ ਹੈ, ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਕੱਚੇ ਮੁਲਾਜ਼ਮਾਂ ਦੇ ਮਤਲਬ ਕਿ ਹੱਥ ਪੱਕੇ ਬੇਰ ਆਉਂਦੇ ਮੈਨੂੰ ਨਹੀਂ ਦਿਖ ਰਹੇ ਅਜੇ। ਵਿਚਾਰੇ ਮਤਲਬ ਕਿ ਉਸੇ ਤਰ੍ਹਾਂ ਆਸਾਂ ਨਾਲੇ ਖੜੇ ਨੇ, ਤੇ ਉਹ ਆਸਾਂ 2-2 ਸਰਕਾਰਾਂ ਬਦਲ ਗਈਆਂ ਤੇ ਤੀਸਰੀ ਮੂਹਰੇ ਲੰਮਾ ਸਮਾਂ ਬੀਤਦਾ ਜਾ ਰਿਹਾ, 5 ਮਹੀਨੇ ਹੋਣ ਜਾ ਰਹੇ ਨੇ ਤੇ ਅਜੇ ਵੀ 36,000 ਮੁਲਾਜ਼ਮਾਂ ਦਾ ਵਾਧਾ। ਹਾਂ, ਬੋਰਡ ਲੱਗ ਗਏ, ਇਸ਼ਤਿਹਾਰ ਜਾਰੀ ਹੋ ਗਏ ਹਾਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ। ਉਹ ਗੁਜਰਾਤ ਔਰ ਹਿਮਾਚਲ 'ਚ ਗਾ ਵੀ ਆਏ ਅਸੀਂ, ਸੋ ਇਸ ਲਈ ਉਹ ਗੀਤ ਜਾਰੀ ਨੇ, ਪਰ ਅਜੇ ਵਾਅਦੇ ਪੂਰੇ ਹੋਣੇ ਬਾਕੀ ਨੇ। ਉਹਦੇ ਲਈ ਅੜਿੱਕੇ ਖਾਸੇ ਨੇ, ਪਰ ਇਹਦੇ ਵਿੱਚ ਸਰਕਾਰ ਦੀ ਨੀਅਤ ਲੱਗਦੀ ਹੈ ਕਿ ਸਰਕਾਰ ਕਰਨਾ ਚਾਹੁੰਦੀ ਆ। ਕਦੋਂ ਆ ਕੇ ਹੁੰਦਾ ਇਹ ਹੁਣ ਦੇਖਣਾ ਹੋਵੇਗਾ। ਬੋਰਡ ਤਾਂ ਚੰਨੀ ਸਾਹਿਬ ਨੇ ਵੀ ਲਾਤੇ ਸੀਗੇ, ਘਰ ਦੇ ਵਿੱਚ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਮਸਲੇ ਨਿਬੜੇ ਨਹੀਂ, ਤੇ ਉਸ ਤੋਂ ਬਾਅਦ ਨੋਟਿਸ ਲੱਗ ਗਏ, ਉਹਨਾਂ ਨੇ ਥੋੜਾ ਜਿਹਾ ਰਿੱਧੀ ਖੀਰ 'ਚ ਨੂੰ। ਖੈਰ,
ਮੁਫ਼ਤ ਰੇਵੜੀਆਂ ਵੰਡਣ ਤੇ ਰੋਕ ਲਾਉਣ ਦੇ ਲਈ ਸੁਪਰੀਮ ਕੋਰਟ ਹੁਣ ਸਖਤ ਹੋ ਗਈ ਹੈ ਜੀ। ਹਾਂ, ਬਿਲਕੁਲ ਸੁਪਰੀਮ ਕੋਰਟ ਨੇ ਕਿਹਾ ਕਿ ਵੋਟਰਾਂ ਨੂੰ ਜਿਹੜੀਆਂ ਮੁਫ਼ਤ ਦੀਆਂ ਸਕੀਮਾਂ ਨੇ, ਮੁਫ਼ਤ ਯੋਜਨਾਵਾਂ ਨੇ, ਮੁਫ਼ਤ ਦੇ ਚੀਜ਼ਾਂ ਦੇ ਜਿਹੜੇ ਵਾਅਦੇ ਨੇ, ਉਹਦੇ ਉੱਤੇ ਸਰਕਾਰਾਂ ਗੰਭੀਰ ਕਿਉਂ ਨਹੀਂ ਹੁੰਦੀਆਂ। ਖਾਸ ਕਰਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਹਦਾਇਤ ਕਰਕੇ ਕੀ ਹੈ ਕਿ ਤੁਸੀਂ, ਕਿਉਂਕਿ ਪਿਛਲੇ ਦਿਨੀ ਨਰਿੰਦਰ ਮੋਦੀ ਹੋਰਾਂ ਦਾ ਵੀ ਇਸ ਮਸਲੇ ਨੂੰ ਲੈ ਕੇ ਬਿਆਨ ਆਇਆ ਸੀਗਾ ਕਿ ਹਾਂ, ਇਹ ਰੇਵੜੀਆਂ ਵੰਡਣ ਵਾਲੀ ਯੋਜਨਾਵਾਂ ਚੋਂ ਨਿਕਲਣਾ ਚਾਹੀਦਾ। ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਉਹਦੇ ਵਿੱਚੋਂ ਹੁਣ ਪਾਰਟੀਆਂ ਨੂੰ ਬਾਹਰ ਆਉਣਾ ਚਾਹੀਦਾ। ਸੋ ਉਸ ਦੇ ਉੱਤੇ ਉਹਨਾਂ ਨੇ ਉਨੀ ਕੁ ਟਿੱਪਣੀ ਕੀ ਉਹਦੇ ਉੱਤੇ ਸੁਪਰੀਮ ਕੋਰਟ ਦੀ ਹੁਣ ਹਦਾਇਤ ਤੋਂ ਬਾਅਦ ਸਰਕਾਰ ਗੰਭੀਰ ਹੋਏਗੀ, ਕਿਉਂਕਿ ਰੇਵੜੀਆਂ ਨੂੰ ਲੈ ਕੇ ਕੇਜਰੀਵਾਲ ਖਾਸੇ ਔਖੇ ਹੋ ਗਏ ਸੀ। ਉਹ ਕਹਿੰਦੇ ਤੁਸੀਂ ਸਾਨੂੰ ਨਿਸ਼ਾਨਾ ਬਣਾ ਕੇ ਕਹਿ ਰਹੇ ਹੋ, ਕਿਉਂਕਿ ਅਸੀਂ ਗੁਜਰਾਤ 'ਚ ਕਹਿ ਕੇ ਆਏ ਕਿ ਅਸੀਂ ਮੁਫ਼ਤ ਬਿਜਲੀ ਵਾਲੀ ਰੇਵੜੀਆਂ ਦਿੱਲੀ ਤੋਂ ਪੰਜਾਬ ਵਾਲੀਆਂ ਇੱਥੇ ਲਿਆ ਕੇ ਵੰਡਣੀਆਂ ਨੇ। ਸੋ ਇਸ ਲਈ ਉਹ ਇਸ ਗੱਲ ਤੋਂ ਔਖੇ ਹੋ ਸੀਗੇ ਕਿ ਰੇਵੜੀਆਂ ਸ਼ਬਦ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ, ਕਿਉਂਕਿ ਸਾਡੀਆਂ ਯੋਜਨਾਵਾਂ ਸਫਲ ਹੋਈਆਂ ਨੇ। ਉਹ ਕਹਿੰਦੇ ਕਿ ਪਾਣੀਆਂ ਵਾਲੀ ਮਤਲਬ ਕਿ ਬਿਜਲੀ ਵਾਲੀ ਯੋਜਨਾ ਮੁਫ਼ਤ ਵਾਲੀ, ਤੇ ਸਿਹਤ ਕੇਂਦਰਾਂ ਵਾਲੀ, ਸਿੱਖਿਆ ਵਾਲੀ, ਸੋ ਯੋਜਨਾਵਾਂ ਉਹ ਕਹਿੰਦੇ ਸਾਡੀਆਂ ਕਾਮਯਾਬ ਰਹੀਆਂ ਨੇ। ਪਰ ਪੰਜਾਬ 'ਚ ਤਾਂ ਇਹ ਮੁਫ਼ਤ ਯੋਜਨਾ ਦਾ ਰਾਗ ਲੰਬੇ ਸਮੇਂ ਤੋਂ ਰਿਹਾ। ਆਟਾ ਮੁਫ਼ਤ, ਦਾਲ ਮੁਫ਼ਤ, ਚੌਲ ਮੁਫ਼ਤ, ਕਣਕ ਮੁਫ਼ਤ, ਛੋਲੇ ਮੁਫ਼ਤ, ਚੀਨੀ ਮੁਫ਼ਤ, ਦੇਸੀ ਘਿਓ ਮੁਫ਼ਤ, ਇੰਨੀਆਂ ਚੀਜ਼ਾਂ ਗਣਾਉਂਦੇ ਰਹੇ ਚੋਣ ਮੈਨੀਫੈਸਟੋ 'ਚ। ਲੋਕਾਂ ਦੇ ਘਰੇ ਚਾਹੇ ਕੁਝ ਨਾ ਪਹੁੰਚੇ। ਸੋ ਚਾਹ ਪੱਤੀ ਤੱਕ ਵੀ ਆ ਗਏ ਸੀ, ਮਤਲਬ ਪਤੀਲੀ ਤੱਕ ਦੇਣ ਨੂੰ ਵੀ ਤਿਆਰ ਸੀ, ਨਾਲ ਚਾਹ ਵਾਲੀ ਕਿ ਹਾਂ ਉਬਾਲ ਕੇ ਵੀ ਅਸੀਂ ਦੇ ਜਾ ਕਰਾਂਗੇ, ਬਸ ਵੋਟ ਸਾਨੂੰ ਪਾ ਦਿਓ। ਰਾਜਾ ਵੜਿੰਗ ਨੇ ਤਾਂ ਇਹ ਵੀ ਕਹਿਤਾ ਸੀਗਾ ਕਿ ਕਾਰ ਵੀ ਰੀਬਨ ਵਾਲੀ ਅਸੀਂ ਸਜਾ ਕੇ ਭੇਜ ਦਿਆ ਕਰਾਂਗੇ। ਸੋ ਇਸ ਲਈ ਮਤਲਬ ਕਿ ਇੱਥੇ ਤੱਕ ਜਦੋਂ ਗੱਲਾਂ ਆਉਣ ਲੱਗੀਆਂ ਤਾਂ ਇਹਦਾ ਮਤਲਬ ਤੁਸੀਂ ਸਿਰਫ ਤੇ ਸਿਰਫ ਵੋਟ ਦੀ ਰਾਜਨੀਤੀ ਕਰਦੇ ਹੋ, ਜਿਹਦੀ ਗੱਲ ਆਪਾਂ ਕੱਲ ਵੀ ਕਰਕੇ ਹਟੇ ਸੀ ਜਦੋਂ ਨਿਤਿਨ ਗਡਕਰੀ ਦੇ ਹਵਾਲੇ ਨਾਲ, ਕਿ ਉਹ ਵੀ ਕਹਿੰਦੇ ਨੇ ਕਿ ਵੋਟ ਦੀ ਰਾਜਨੀਤੀ ਹੁੰਦੀ ਹੈ, ਵਿਕਾਸ ਦੀ ਨਹੀਂ। ਸੋ ਸੁਪਰੀਮ ਕੋਰਟ ਦੀ ਇਹ ਹਦਾਇਤ ਜੇਕਰ ਸੱਚਮੁੱਚ ਹਦਾਇਤ ਹੈ ਤਾਂ ਉਹ ਮੈਨੂੰ ਲੱਗਦਾ ਸਾਰੇ ਸੂਬਿਆਂ ਦੇ ਹਵਾਲੇ ਨਾਲ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਹਵਾਲੇ ਨਾਲ ਉੱਥੇ ਤੱਕ ਜਾਣੀ ਚਾਹੀਦੀ ਆ। ਔਰ ਉਸ ਤੋਂ ਵੀ ਵੱਡਾ ਮਸਲਾ, ਜਿਸ ਮਸਲੇ ਤੇ ਗੱਲ ਖੜੀ ਆ, ਚਾਹੇ ਤੁਸੀਂ ਮੁਫ਼ਤ ਵਾਲੀ ਯੋਜਨਾ ਐਲਾਨ ਦਿਓ, ਚਾਹੇ ਤੁਸੀਂ ਲੋਕਾਂ ਨੂੰ ਇਹ ਕਹਿ ਦਿਓ ਕਿ 15-15 ਲੱਖ ਤੁਹਾਡੇ ਖਾਤਿਆਂ 'ਚ ਆਉਣਗੇ, ਕਾਲਾ ਧਨ, ਇਹ ਵੀ ਉਹੀ ਜੋ ਯੋਜਨਾ, ਇਹ ਵੀ ਲੋਕਾਂ ਨੂੰ ਭਰਮਾਉਣ ਵਾਲੀਆਂ ਹੀ ਗੱਲਾਂ ਨੇ ਕਿ ਤੁਸੀਂ ਸਬਜ਼ ਬਾਗ ਦਿਖਾ ਦਿਓ ਮੁਫ਼ਤ ਦੇ ਐਲਾਨ ਦੀ ਬਜਾਏ। ਤੁਸੀਂ ਕਹੋ ਆਉਂਦੇ ਹੀ ਤੁਹਾਨੂੰ ਤੁਹਾਡੀ ਆਮਦਨ ਦੁੱਗਣੀ ਕਿਸਾਨਾਂ ਦੀ, ਲਓ ਜੀ 2 ਕਰੋੜ ਨੌਕਰੀਆਂ, ਹੁਣ ਇਹ ਕਹਾਂਗੇ ਮੁਫ਼ਤ ਯੋਜਨਾ ਤਾਂ ਹੈ ਨਹੀਂ। ਪਰ ਉਹ ਵਾਅਦਿਆਂ ਨੂੰ ਸੁਪਰੀਮ ਕੋਰਟ ਮਾਣਯੋਗ ਅਦਾਲਤ ਨੂੰ ਇਹ ਵੀ ਅਸੀਂ ਇਸ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਜਨਾਬ ਚੋਣ ਕਮਿਸ਼ਨ ਦੇ ਉੱਤੇ ਇਹ ਪੈਰਵੀ ਜ਼ਰੂਰ ਕਰੋ ਕਿ ਘੱਟੋ ਘੱਟ ਜਿਹੜੀ ਵੀ ਪਾਰਟੀ ਚੋਣ ਮੈਨੀਫੈਸਟੋ ਲਾਉਂਦੇ ਉਹਨੂੰ ਕਾਨੂੰਨੀ ਮਾਨਤਾ ਹੋਵੇ, ਔਰ ਉਹਦੇ ਪਰ ਧੋਖਾਧੜੀ 420 ਦਾ ਪਰਚਾ ਹੋਵੇ ਜੇਕਰ ਉਸ ਤੋਂ ਭੱਜਦੀ ਆ। ਸੋ ਇਸ ਲਈ ਉਹਨੂੰ ਕਾਨੂੰਨੀ ਦਸਤਾਵੇਜ਼ ਦਿੱਤਾ, ਜਿਵੇਂ ਐਫੀਡੈਵਿਟ ਲਿਆ ਜਾਂਦਾ ਉਮੀਦਵਾਰ ਤੋਂ ਕਿ ਮੇਰੀ ਇਹ ਜਾਇਦਾਦ ਹੈ, ਮੈਂ ਇਹ ਕਮਾਉਣਾ, ਮੇਰੀ ਆਹ ਕਮਾਈ ਆ, ਮੇਰੀ ਘਰ ਵਾਲੀ ਦੀ ਆਹ ਕਮਾਈ ਆ, ਪਰਿਵਾਰ ਦੀ ਆਹ, ਤੇ ਜੇ ਤੋਂ ਝੂਠ ਨਿਕਲਿਆ ਤਾਂ ਮੇਰੇ ਤੇ ਕਾਰਵਾਈ ਹੋ ਸਕਦੀ ਹੈ। ਸੋ ਉਸੇ ਤਰ੍ਹਾਂ ਪਾਰਟੀ ਦੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਪਾਰਟੀ ਦਾ ਚੋਣ ਮੈਨੀਫੈਸਟੋ ਹੈ ਜੇਕਰ, ਤਾਂ ਉਹ ਪਾਰਟੀ ਉਹਦੇ ਲਈ ਜਵਾਬਦੇਹ ਹੋਵੇ। ਜੇਕਰ ਉਹ ਤੋਂ ਭੱਜਦੀ ਆ, ਜਿਹੜੀ ਪਾਰਟੀ ਸੱਤਾ 'ਚ ਆ ਗਈ, ਤਾਂ ਉਸ ਨੂੰ ਉਸ ਦੇ ਲਈ ਸਮਾਂ ਹੱਦ ਤੈਅ ਹੋਵੇ, ਸਾਹਮਣੇ ਲਿਖਿਆ ਹੋਵੇ ਕਿ ਯੋਜਨਾ ਅਸੀਂ ਇੰਨੀ ਦੇਰ 'ਚ ਪੂਰੀ ਕਰਾਂਗੇ, ਇਹ 3 ਮਹੀਨਿਆਂ 'ਚ ਪੂਰੀ ਕਰਨੀ ਹੈ, ਇਹ 5 ਮਹੀਨਿਆਂ 'ਚ ਪੂਰੀ ਕਰਨੀ ਹੈ, 1 ਸਾਲ 'ਚ ਪੂਰੀ ਕਰਨੀ ਹੈ, ਇਹ 2 ਸਾਲ 'ਚ ਪੂਰੀ ਕਰਨੀ ਹੈ। ਉਹ ਪੜਾਅਦਾਰ ਇੱਕ ਕੈਲੰਡਰ ਹੋਵੇ। ਸੋ ਇਹਦੇ ਲਈ ਪਹਿਲ ਕਦਮੀ ਹੋਣੀ ਚਾਹੀਦੀ ਹੈ। ਫਿਰ ਆ ਮੁਫ਼ਤ ਯੋਜਨਾਵਾਂ, ਝੂਠ ਦੀਆਂ ਯੋਜਨਾਵਾਂ, ਲਾਰੇ ਲਾਉਣ ਵਾਲੀਆਂ ਯੋਜਨਾਵਾਂ, ਵੋਟਰਾਂ ਨੂੰ ਭਰਮਾਉਣ ਵਾਲੀਆਂ ਯੋਜਨਾ ਤੇ ਕਮੀ ਵੀ ਦੇਖਣ ਨੂੰ ਮਿਲੇਗੀ, ਸਰਦ ਰਾਜਨੀਤੀ ਵੀ ਹੋਏਗੀ, ਔਰ ਉਹੀ ਵਾਅਦਾ ਪਾਰਟੀਆਂ ਕਰਨਗੀਆਂ ਫਿਰ ਜਿਹਨੂੰ ਪੂਰਾ ਕਰ ਸਕਦੀਆਂ ਨੇ। ਇਹ ਧੋਖਾਧੜੀ ਦੀ ਰਾਜਨੀਤੀ 'ਚੋਂ ਦੇਸ਼ ਬਚ ਸਕਦਾ ਫਿਰ। ਜੀ ਭਾਜੀ। ਜੀ ਬਿਲਕੁਲ, ਜੇ ਡੈਮੋਕ੍ਰੇਸੀ ਨੇ ਮੈਚੋਰਿਟੀ ਵੱਲ ਜਾਣਾ ਤਾਂ ਪੋਲੀਟੀਕਲ ਰਿਫਾਰਮਸ ਕਰਨੇ ਪੈਣਗੇ। ਪੋਲੀਟੀਕਲ ਰਿਫਾਰਮਸ ਇਹ ਨਹੀਂ ਹੁੰਦਾ ਕਿ ਕਿਸੇ ਨੇ ਟੀਵੀ ਤੇ ਆ ਕੇ ਡਿਬੇਟ ਕਰ ਲਈ, ਉਹਨੂੰ ਪਾਰਟੀ 'ਚੋਂ ਕੱਢਤਾ, ਉਹ ਪੋਲੀਟੀਕਲ ਰਿਫਾਰਮ ਨਹੀਂ ਹੁੰਦਾ। ਪੋਲੀਟੀਕਲ ਰਿਫਾਰਮ ਹੁੰਦਾ ਚੋਣ ਪ੍ਰਕਿਰਿਆ 'ਚ ਸੁਧਾਰ, ਮੈਨੀਫੈਸਟੋ ਬਣਾਉਣੇ ਜਾਂ ਇਸ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਲੈ ਕੇ ਆਉਣੀਆਂ। ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।